TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘਮਾਣ ਫਤਿਹ ਅੱਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਾਕਾ ਲਵਪ੍ਰੀਤ ਸਿੰਘ ਜਿਹੜਾ ਪਿਛਲੇ ਦਿਨੀ UAPA ਦੀ ਭੇਂਟ ਚੜ ਗਿਆ, ਉਹਦੀ ਯਾਦ ਵਿੱਚ ਜੋ ਗੁਰਬਾਣੀ ਦੇ ਪ੍ਰਵਾਹ ਚੱਲੇ ਉਹਨਾਂ ਦਾ ਭੋਗ ਪਾਇਆ ਗਿਆ ਤੇ ਉੱਥੇ ਤਕਰੀਬਨ ਸਿੱਖ ਸੰਘਰਸ਼ ਨਾਲ ਸੰਬੰਧਿਤ ਤਕਰੀਬਨ ਸਾਰੀਆਂ ਹੀ ਸਿੱਖ ਜਥੇਬੰਦੀਆਂ ਨੇ ਹਾਜ਼ਰੀਆਂ ਭਰੀਆਂ। ਰੱਤਾ ਖੇੜਾ ਪਿੰਡ ਜਿੱਥੇ ਇਹ ਭੋਗ ਸੀਗਾ ਸੰਗਰੂਰ ਜ਼ਿਲ੍ਹੇ ਦਾ, ਉੱਥੇ ਅੱਜ ਸਾਰੀਆਂ ਜਥੇਬੰਦੀਆਂ ਨੇ ਇਹ ਫੈਸਲਾ ਕੀਤਾ ਵੀ 27 ਜੁਲਾਈ ਨੂੰ ਦਿਨੇ 11 ਵਜੇ ਮੋਹਾਲੀ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਇਕੱਠੇ ਹੋਣਾ ਹੈ ਤੇ ਉੱਥੋਂ ਇਸ ਕਾਲੇ ਕਾਨੂੰਨ ਦੇ ਖਿਲਾਫ ਤੇ ਇਸ ਭਾਈ ਲਵਪ੍ਰੀਤ ਸਿੰਘ ਰੱਤਾ ਖੇੜਾ ਦੀ ਜਿਹੜੀ ਮੌਤ ਹੋਈ ਇਹਦੀ ਨਿਰਪੱਖ ਜਾਂਚ ਲਈ ਇਨਸਾਫ ਲਈ ਮਾਰਚ ਜਿਹੜਾ ਕੱਢਿਆ ਜਾਣਾ ਤੇ ਇਹ ਮਾਰਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿਵਾਸ ਤੱਕ ਜਾਊਗਾ। ਅੱਜ ਬੜੀ ਵੱਡੀ ਗਿਣਤੀ ਵਿੱਚ ਉੱਥੇ ਸਿੱਖ ਜਥੇਬੰਦੀਆਂ ਪਹੁੰਚੀਆਂ ਹੋਈਆਂ ਸੀਗੀਆਂ ਤੇ ਇਹ ਬੜੀ ਚੰਗੀ ਗੱਲ ਆ ਤੇ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਤੇ ਉਸ ਕਾਲੇ ਕਾਨੂੰਨ ਦੇ ਖਿਲਾਫ ਦਿਨੋਂ ਦਿਨ ਜੋ ਆਵਾਜ਼ ਆ ਉਹ ਬੁਲੰਦ ਹੁੰਦੀ ਜਾ ਰਹੀ। ਬਹੁਤ ਚੰਗੀ ਗੱਲ। ਅਸਲ ਵਿੱਚ ਇੰਡੀਅਨ ਸਟੇਟ ਸਿੱਖ ਜਗਤ ਦੇ ਅੰਦਰ ਇੱਕ ਦਹਿਸ਼ਤ ਦੀ ਲਹਿਰ ਸਿਰਜਣਾ ਚਾਹੁੰਦੀ ਆ ਤੇ ਉਹ ਚਾਹੁੰਦੇ ਆ ਕਿ ਅਸੀਂ ਸਾਰਾ ਕੁਝ ਕਾਨੂੰਨ ਦੇ ਦਾਇਰੇ ਅਨੁਸਾਰ ਦਾਇਰੇ ਦੇ ਵਿੱਚ ਕਰੀਏ ਤਾਂ ਕਿ ਬਹੁਤੇ ਲੋਕ ਇਹ ਕਹਿਣ ਕਿ ਕਾਨੂੰਨ ਦੀ ਉਲੰਘਣਾ ਨਾ ਕਰੋ। ਕਾਨੂੰਨ ਇਹ ਬਣਾ ਦਿੱਤਾ ਗਿਆ ਹੈ ਕਿ ਜੇ ਤੁਸੀਂ ਸਿੱਖੀ ਦੀ ਚੜ੍ਹਦੀ ਕਲਾ ਲੋਚਦੇ ਹੋ ਤਾਂ ਅਸੀਂ ਤੁਹਾਨੂੰ ਦਹਿਸ਼ਤਗਰਦ ਕਹਿ ਕੇ ਬੰਦ ਕਰਾਂਗੇ। ਮੰਨ ਲਓ ਜਿਵੇਂ ਮੈਂ ਇੱਥੇ ਹੁਣ ਸਿੱਖੀ ਦੇ ਮਸਲਿਆਂ ਬਾਰੇ ਚਰਚਾ ਕਰਦਾ ਤਾਂ ਕਿਸੇ ਵੀ ਭਾਰਤੀ ਹਕੂਮਤੀ ਮਸ਼ੀਨਰੀ ਦੇ ਪੁਰਜੇ ਨੂੰ, CID ਵਾਲੇ ਨੂੰ, IB ਵਾਲੇ ਨੂੰ, ਰਾਹ ਵਾਲੇ ਨੂੰ ਜਾਂ ਕਿਸੇ ਹੋਰ ਲੱਲੜ ਪਲੜ ਨੂੰ ਜਦੋਂ ਇਹ ਜਾਪੇ ਕਿ ਇਹ ਤਾਂ ਬੜਾ ਖੂਬਸੂਰਤ ਕੇਸ ਬਣ ਸਕਦਾ ਤੇ 5-7 ਸਾਲ ਇਹਦੇ ਜੇਲ੍ਹ ਦਵਾਈ ਜਾ ਸਕਦੇ ਆ, ਜਿੰਨੀ ਕੁ ਮੈਂ ਗੱਲ ਬੋਲਿਆ ਇੰਨੀ ਕੀ ਬਹੁਤ ਆ। ਸਿੱਖੀ ਅਤੇ ਸਿੱਖਾਂ ਦੇ ਮਸਲਿਆਂ ਬਾਰੇ ਚਰਚਾ ਕਰਨ ਨੂੰ ਹੀ ਸਟੇਟ ਨੇ ਇੰਨਾ ਖਤਰਨਾਕ ਮੰਨ ਲਿਆ, ਇੰਡੀਅਨ ਸਟੇਟ ਨੇ। ਉਹ ਕਹਿੰਦੇ ਵੀ ਜਿਹੜਾ ਇਸ ਤਰ੍ਹਾਂ ਕਰਦਾ ਉਹਨੂੰ ਵੀ ਚੱਕ ਕੇ ਲਿਆਓ ਤੇ ਕੇਸ ਬਣਾਈ। ਤੇ ਇਸ ਸਾਰੇ ਚੱਕਰਵਿਊਹ ਦੇ ਵਿੱਚ ਜਿੰਨੇ ਸਿਆਸੀ ਦਲ ਨੇ, ਸਿਆਸੀ ਲੀਡਰ ਨੇ, ਉਹਨਾਂ 'ਚ ਇਹ ਜ਼ੁਰਤ ਤਾਂ ਰਹੀ ਨਹੀਂ ਕਿ ਇਸ ਜ਼ੁਲਮ ਦੇ ਖਿਲਾਫ ਡਟ ਕੇ ਆਵਾਜ਼ ਬੁਲੰਦ ਕਰਨ। ਉਲਟਾ ਉਹ ਸਿੱਖਾਂ ਨੂੰ ਮੱਤਾਂ ਦੇਣ ਲੱਗੇ ਹੋਏ ਨੇ ਤੇ ਆਪਦੇ ਸਿਆਸੀ ਨਜ਼ਰੀਏ ਤੋਂ ਹਰ ਗੱਲ ਦੀ ਵਿਆਖਿਆ ਕਰਦੇ ਨੇ। ਸੋ ਜਿਹੜਾ ਇਹ ਭਾਣਾ ਵਾਪਰ ਰਿਹਾ ਇਹਦੇ ਵਿੱਚ ਇਸ ਵੇਲੇ ਬੜੀ ਵੱਡੀ ਲੋੜ ਆ ਕਿ ਸਾਰਾ ਸਿੱਖ ਜਗਤ ਦੁਨੀਆ ਭਰ ਦੇ ਵਿੱਚ ਹਾਲ ਦਹਾਈ ਪਾਵੇ ਕਿ UAPA ਜਿਹੜਾ ਐਕਟ ਆ ਅਸਲ ਵਿੱਚ ਇਹਦੇ ਰਾਹੀਂ ਸਿੱਖਾਂ ਦੇ ਉੱਤੇ ਜ਼ੁਲਮ ਦੀ ਇੱਕ ਨਵੀਂ ਜਿਹੜੀ ਆ ਕਹਿਰ ਭਰੀ ਮੁਹਿੰਮ ਜਿਹੜੀ ਆ ਉਹ ਸ਼ੁਰੂ ਕੀਤੀ ਗਈ ਆ। ਇਹਨਾਂ ਦਿਨਾਂ ਦੇ ਵਿੱਚ ਮੀਡੀਆ ਦੇ ਵਿੱਚ ਚਰਚਾ ਹੋ ਰਹੀ ਆ ਕਿ ਸਿੱਖਾਂ ਦੀ ਨਸਲਕੁਸ਼ੀ ਦੀ ਇੱਕ ਹੋਰ ਲਹਿਰ ਆ ਜਿਹੜੀ ਉਹ ਇਹਨਾਂ ਦਿਨਾਂ ਦੇ ਵਿੱਚ ਚਲਾਈ ਜਾ ਰਹੀ। ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨਾਂ ਨੂੰ ਟੈਰੋਰਾਈਜ਼ ਕੀਤਾ ਜਾ ਰਿਹਾ ਤੇ ਦਹਿਸ਼ਤ ਫੈਲਾਉਣ ਦੇ ਲਈ ਹਕੂਮਤ ਜੋ ਹੱਥ ਕੰਡੇ ਅਪਣਾ ਰਹੀ ਆ ਉਹ ਹੁਣ ਇੰਨੇ ਨੰਗੇ ਚਿੱਟੇ ਨੇ ਕਿ ਜਿਹੜੇ ਲੋਕਾਂ ਨੂੰ ਇਹ ਡਿਊਟੀ ਲਾਈ ਗਈ ਆ ਉਹ ਵੀ ਹੈਰਾਨ ਹੋਏ ਪਏ ਨੇ ਕਿ ਸਾਨੂੰ ਤਾਂ ਹੁਣ ਸਿੱਧਾ ਕਹਿਤਾ ਉਹਨਾਂ ਨੇ ਕਿ ਜਿਹੜਾ ਵੀ ਸਿੱਖੀ ਦੀ ਚੜ੍ਹਦੀ ਕਲਾ ਲੋਚਦਾ ਚੱਕ ਲਿਆਓ। ਇਹੋ ਜਿਹੇ ਮਾਹੌਲ ਦੇ ਵਿੱਚ ਇਹ ਗੱਲ ਧਿਆਨ ਵਿੱਚ ਆਉਣੀ, ਇਸ ਤੇ ਚਰਚਾ ਕਰਨ ਨੂੰ ਜੀ ਕਰਨਾ ਸੁਭਾਵਿਕ ਹੈ ਕਿ ਇਹ ਕਹਾਣੀ ਹੈ ਕੀ। ਅਸਲ ਵਿੱਚ ਹਿੰਦੂ ਸਾਮਰਾਜ ਜੋ ਹੈ ਉਹ ਆਪਦੇ ਏਜੰਡੇ ਤਹਿਤ ਚੱਲ ਰਿਹਾ। ਉਹਨਾਂ ਦਾ ਏਜੰਡਾ ਸਪਸ਼ਟ ਹੈ ਕਿ ਅਸੀਂ ਭਾਰਤ ਦੀ ਧਰਤੀ ਉੱਤੇ ਕਿਸੇ ਨੂੰ ਸਿੱਖ ਨਹੀਂ ਰਹਿਣ ਦੇਣਾ। ਅਸੀਂ ਕੇਸਾਧਾਰੀ ਹਿੰਦੂਤਾ ਬਰਦਾਸ਼ਤ ਕਰ ਲਾਂਗੇ
ਕੇਸਾਧਾਰੀ ਹਿੰਦੂ ਉਹ ਹਿੰਦੂ ਜਿਹੜੇ ਸਿੱਖੀ ਦੇ ਵੱਖਰੇਪਣ ਦੇ, ਸਿੱਖ ਸਿਧਾਂਤ ਅਤੇ ਸਿੱਖ ਸਰੂਪ ਦੇ ਵੱਖਰੇਪਣ ਦੇ ਬਹੁਤੇ ਮਦਈ ਨਾ ਹੋਣ, ਤੇ ਜਿਹੜੇ ਹਰ ਵੇਲੇ ਭਾਰਤ ਮਾਤਾ ਕੀ ਜੈ ਕਹਿ ਕੇ ਉਹ ਸਾਰੇ ਕਰਮਕਾਂਡ ਤੇ ਪਖੰਡ ਕਰਨ ਨੂੰ ਤਿਆਰ ਰਹਿਣ ਜਿਨ੍ਹਾਂ ਦੀ ਗੁਰੂ ਘਰ ਵਿੱਚ ਮਨਾਹੀ ਹੈ। ਜਾਣੀ ਕਿ ਆਪਦੇ ਗੁਰੂ ਦੀ ਗੱਲ, ਆਪਦੇ ਧਰਮ ਦੀ ਗੱਲ ਨਾ ਮੰਨੋ, ਮਰਿਆਦਾ ਨਾ ਮੰਨੋ। ਤੁਸੀਂ ਬਸ ਇਹ ਦੇਖੋ ਕਿ ਹਿੰਦੂ ਕਿਵੇਂ ਖੁਸ਼ ਹੋ ਸਕਦਾ। ਉਹ ਹਿੰਦੂ ਸਾਮਰਾਜ ਦੀਆਂ ਖੁਸ਼ੀਆਂ ਲੈਣ ਵਾਲਿਆਂ ਦੇ ਵਿੱਚ ਜਿੰਨੇ ਆਹ ਸਿਆਸੀ ਲੀਡਰ ਨੇ ਸਾਡੇ, ਇਹ ਤਾਂ ਇੱਕ ਦੂਜੇ ਤੋਂ ਚੌਧਰੀ ਨੇ ਪਹਿਲਾਂ ਹੀ ਆ ਜਿਹੜਾ ਬਾਦਲ ਦਲ ਨੇ ਪੰਜਾਬੀ ਪਾਰਟੀ ਬਣਾਈ ਆ, ਉਹ ਇਸੇ ਸੋਚ ਵਿੱਚੋਂ ਬਣਾਈ ਆ ਵੀ ਆਪਾਂ ਪੰਥ ਅਤੇ ਪੰਜਾਬ ਦੀ ਗੱਲ ਨਹੀਂ ਕਰਦੇ। ਤੋ ਜਦੋਂ ਪੰਥ ਅਤੇ ਪੰਜਾਬ ਦੀ ਗੱਲ ਕਰਨੋਂ ਇਹ ਅਕਾਲੀ ਭਰਾ ਜਿਹੜੇ ਨੇ ਇਹ ਮੈਦਾਨ ਛੱਡ ਗਏ ਤਾਂ ਫਿਰ ਬਾਕੀਆਂ ਤੋਂ ਕਿਤੋਂ ਆਸ ਕਰਾਂਗੇ। ਸੋ ਅੱਜ ਇਹਨਾਂ ਦੇ ਅੰਦਰ ਬੜੇ ਖਿਲਾਰੇ ਪਏ ਹੋਏ ਨੇ, ਢੀਂਡਸੇ ਨੇ, ਉਹਨਾਂ ਸਾਰਿਆਂ ਨੂੰ ਜਿਹੜੇ ਬਾਦਲ ਪਰਿਵਾਰ ਤੋਂ ਨਾਰਾਜ਼ ਨੇ, ਦੁਖੀ ਨੇ, ਉਹਨਾਂ ਅਕਾਲੀਆਂ ਨੂੰ ਨਾਲ ਲਾਏ ਕੇ ਇੱਕ ਨਵਾਂ ਅਕਾਲੀ ਦਲ ਸਿਰਜਣ ਦਾ ਕੰਮ ਵਿੱਢਿਆ ਹੋਇਆ, ਜਿਹਦੇ ਵਿੱਚ ਜਥੇਦਾਰ ਜਗਦੇਵ ਸਿੰਘ ਤਲਵੰਡੀ ਦਾ ਪਰਿਵਾਰ ਵੀ ਹੁਣ ਚੱਲੇ ਗਿਆ। ਪਰ ਇਹ ਸਾਰਾ ਕੁਝ ਜਿਹੜਾ ਹੈ ਉਹਦੇ ਵਿੱਚ ਜੇ ਕਿ ਕੋਈ ਪੰਥ ਦਾ ਭਲਾ ਹੋ ਜੂ, ਤੇ ਇਹ ਵੀ ਤਾਂ ਸਾਰੇ ਉਸੇ ਕੂੜ ਕਪਟ ਦਾ ਸ਼ਿਕਾਰ ਨੇ। ਜਦੋਂ ਬੇਅਦਬੀਆਂ ਹੋਈਆਂ, ਜਦੋਂ ਸਿੱਖਾਂ ਉੱਤੇ ਗੋਲੀ ਕਾਂਡ ਹੋਏ, ਉਹ ਸਾਰੇ ਜ਼ੁਲਮਾਂ ਦੇ ਮੌਕੇ ਬਾਦਲ ਪਰਿਵਾਰ ਦੇ ਨਾਲ ਡਟ ਕੇ ਖੜੇ ਰਹੇ। ਜੇ ਕਿਤੇ ਉਸ ਮੌਕੇ ਇਹ ਲੋਕ ਅਸਤੀਫਾ ਦੇ ਦਿੰਦੇ ਪਾਰਟੀ ਤੋਂ, ਸਰਕਾਰ ਤੋਂ, ਤਾਂ ਇਹਨਾਂ ਦਾ ਕੋਈ ਮੁੱਲ ਬਣਦਾ ਸੀ। ਹੁਣ ਤਾਂ ਸਾਫ਼ ਦਿਖਦਾ ਬਈ ਇਹ ਸਾਰੇ ਲੋਕ ਪਹਿਲੋਂ ਸੱਤਾ ਹੰਢਾਉਂਦੇ ਰਹੇ ਤੇ ਹੁਣ ਪੰਥਕ ਬਣ ਕੇ ਦਿਖਾਉਂਦੇ। ਤੇ ਇਹ ਵੀ ਗੱਲ ਹੈਗੀ ਆ ਵੀ ਇਹ ਸਿਆਸੀ ਪੱਤੇ ਇਉਂ ਖੇਡ ਰਹੇ ਨੇ ਵੀ ਭਾਜਪਾ ਨੂੰ ਕਹਿ ਰਹੇ ਨੇ ਕਿ ਤੁਸੀਂ ਹੁਣ ਇਹਨਾਂ ਨਾਲ ਬਾਦਲ ਕਿਆ ਨਾਲ ਨਾ ਸਾਂਝ ਪਾਇਓ ਸਿਆਸੀ ਤੌਰ ਤੇ, ਹੁਣ ਸਾਡੇ ਨਾਲ ਸਾਂਝ ਪਾਇਓ। ਪਿਛਲੇ ਦਿਨੀ ਬਲਵੰਤ ਸਿੰਘ ਰਾਮੂਵਾਲੀਏ ਦੀ ਇੱਕ ਵੀਡੀਓ ਚਰਚਿਤ ਹੋਈ ਆ, ਜਿਹਦੇ ਵਿੱਚ ਉਹ ਠੋਕ ਵਜਾ ਕੇ ਇਹ ਗੱਲਾਂ ਕਹਿ ਰਿਹਾ ਕਿ ਜਦੋਂ ਸਾਨੂੰ ਪਤਾ ਲੱਗਿਆ ਕਿ ਦਿੱਲੀ ਦੀਆਂ ਚੋਣਾਂ ਦੇ ਵਿੱਚ ਬਾਦਲ ਦਲ ਦਾ ਭਾਜਪਾ ਨਾਲ ਫਿਰ ਸਮਝੌਤਾ ਹੋ ਸਕਦਾ, ਤਾਂ ਅਸੀਂ ਉਦੋਂ ਇਸ ਸਮਝੌਤੇ ਨੂੰ ਸਾਬੋਟਾਈਜ਼ ਕਰਵਾਇਆ ਤੇ ਭਾਜਪਾ ਦਾ ਜਿਹੜਾ ਸਾਥ ਸਹਿਯੋਗ ਆ ਹੁਣ ਢੀਂਡਸਾ ਦਲ ਜਿਹੜਾ ਹੈ ਉਹ ਲੈਣਾ ਚਾਹੇਗਾ। ਇਹ ਕੇਵਲ ਭਾਜਪਾ ਨਹੀਂ ਹੈ, ਇਹ RSS ਹੈ। ਤੇ ਭਾਜਪਾ ਅਸਲ ਵਿੱਚ ਇਸ ਏਜੰਡੇ ਤਹਿਤ ਸਰਗਰਮ ਹੈ ਕਿ ਹੌਲੀ ਹੌਲੀ ਪੰਜਾਬ ਦੇ ਵਿੱਚ BJP ਦਾ ਮੁੱਖ ਮੰਤਰੀ ਬਣਾਉਣਾ। ਪੰਜਾਬ ਦਾ ਬਾਹਮਣ ਮੁੱਖ ਮੰਤਰੀ, ਜਿਹੜਾ ਹਿੰਦੂ ਮੁੱਖ ਮੰਤਰੀ ਆ, ਉਹ ਬਣਾਉਣ ਦੇ ਏਜੰਡੇ ਤਹਿਤ ਭਾਜਪਾ ਜਿਹੜੀ ਆ ਉਹ ਆਪਦੀਆਂ ਚਾਲਾਂ ਚੱਲ ਰਹੀ ਆ। ਤੇ ਜਿਸ ਤਰੀਕੇ ਨਾਲ ਪੰਜਾਬ ਦੇ ਕਾਂਗਰਸੀ, ਅਕਾਲੀ, ਕਾਮਰੇਡ ਤੇ ਹੋਰ ਸਾਰੀਆਂ ਧਿਰਾਂ ਇੱਕ ਦੂਜੇ ਨਾਲ ਖਹਿ ਰਹੀਆਂ ਨੇ, ਤੇ ਪੰਜਾਬ ਦੇ ਸਿੱਖ ਜਿਹੜੇ ਨੇ ਉਹ ਸਿਆਸਤ ਦੇ ਇਸ ਗਲੀ ਗੇੜ ਵਿੱਚ ਪੈ ਕੇ ਆਪਦੀ ਸ਼ਕਤੀ ਜਿਹੜੀ ਆ ਨਿੱਕੇ ਨਿੱਕੇ ਟੁਕੜਿਆਂ 'ਚ ਵੰਡ ਕੇ ਬਹੁਤ ਜ਼ਿਆਦਾ ਮਾੜੇ ਹਾਲਾਤਾਂ 'ਚ ਗਏ ਹੋਏ ਨੇ। ਤੇ ਹੁਣ ਹਾਲਾਤ ਇਹ ਨੇ ਕਿ ਜਦੋਂ ਜੀ ਕਰੇ ਇੱਥੇ ਭਾਜਪਾ ਆਪਦੀ ਮਨਮਰਜ਼ੀ ਦੇ ਪੱਤੇ ਖੇਡ ਸਕਦੀ ਆ। ਅੱਜ ਸਾਡੇ ਸਾਹਮਣੇ ਆ ਕਿ ਇਹਨਾਂ ਸਾਰਿਆਂ ਸਿਆਸੀ ਦਲਾਂ ਦੇ ਵਿੱਚੋਂ ਕਿਸੇ ਸਿਆਸੀ ਲੀਡਰ ਦੀ ਐਡੀ ਜ਼ੁਰਤ ਨਹੀਂ ਹੈ ਕਿ ਠੋਕ ਵਜਾ ਕੇ, ਜਿਵੇਂ ਆ ਜਿਹੜੇ ਖਹਿਰੇ ਹੋਣੀ ਤੇ ਡਾਕਟਰ ਗਾਂਧੀ ਹੋਣੀ ਆਮ ਆਦਮੀ ਪਾਰਟੀ ਨਾਲ ਜੁੜੇ ਰਹੇ ਆ, ਜਾਂ ਹੁਣ ਆਮ ਆਦਮੀ ਪਾਰਟੀ ਤੋਂ ਨਿਕਲਣ ਤੋਂ ਬਾਅਦ ਉਹਨਾਂ ਨੇ ਵੱਖਰੇ ਫਰੰਟਾਂ ਤੇ ਕੰਮ ਕਰਨਾ ਸ਼ੁਰੂ ਕੀਤਾ। ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਵੀ ਇਸ ਮਾਮਲੇ 'ਚ ਸਫਲ ਰਹੀ ਆ। ਜੋ ਕੰਮ ਖਹਿਰੇ ਨੇ ਤੇ ਗਾਂਧੀ ਨੇ UAPA ਦੇ ਖਿਲਾਫ ਕੀਤਾ, ਬਾਕੀ ਸਿਆਸੀ ਦਲ ਜਾਂ ਬਾਕੀ ਸਿਆਸੀ ਪਾਰਟੀਆਂ ਕਿਉਂ ਨਹੀਂ ਉਵੇਂ ਕਰ ਸਕਦੀਆਂ? ਕਿਉਂਕਿ ਉਹ ਡਰਾ ਲਈਆਂ ਗਈਆਂ ਨੇ ਤੇ ਉਹਨਾਂ ਸਾਰਿਆਂ ਨੂੰ ਇਹ ਮੱਤ ਦੇ ਦਿੱਤੀ ਗਈ ਆ ਕਿ ਜੇਕਰ ਸਿਆਸਤ ਕਰਨੀ ਆ ਤਾਂ ਚੁੱਪ ਕਰਕੇ ਨੀਵੀਂ ਜੀ ਪਾ ਕੇ ਭਾਰਤ ਮਾਤਾ ਕੀ ਜੈ ਕਹੀ ਚੱਲੋ, ਤੇ ਸਿੱਖੀ ਅਤੇ ਸਿੱਖਾਂ ਉੱਤੇ ਹੋਣ ਵਾਲੇ ਹਮਲਿਆਂ ਦੀ ਗੱਲ ਨਹੀਂ ਕਰਨੀ। ਸੋ ਇਹ ਜਿਹੜਾ ਮਾਹੌਲ ਆ ਇਹ ਬਹੁਤ ਖਤਰਨਾਕ ਹੈ ਔਰ ਇਹਦੇ ਬਾਰੇ ਚਰਚਾ ਕਰਨ ਦੀ ਲੋੜ ਆ। ਪਰ ਸਾਡੇ ਬੰਦਿਆਂ ਨੂੰ ਲੱਗਦਾ ਵੀ ਜੇਕਰ ਅਸੀਂ UAPA ਤੋਂ ਬਚਣਾ
ਤਾਂ ਫਿਰ ਅਸੀਂ ਚੁੱਪ ਰਹੀਏ। ਭਾਈ ਜਦੋਂ ਇੰਨਾ ਭੈੜਾ ਮੱਸਿਆ ਦਾ ਗਾੜਾ ਹਨੇਰਾ ਹੋਇਆ ਹੋਵੇ, ਉਦੋਂ ਚਾਨਣ ਦੀ ਇੱਕ ਨਿੱਕੀ ਜਿਹੀ ਰਿਸ਼ਮ ਜਿਹੜੀ ਹੈ, ਨਿੱਕੀ ਜਿਹੀ ਕਿਰਨ ਜਿਹੜੀ ਹੈ, ਉਹਦੀ ਵੀ ਕੀਮਤ ਬੜੀ ਵੱਡੀ ਹੁੰਦੀ ਹੈ। ਸੋ ਇਸ ਵੇਲੇ ਜਿਹੜਾ ਵੀ ਬੋਲ ਸਕਦਾ ਉਹਨੂੰ ਬੋਲਣਾ ਚਾਹੀਦਾ, ਤੇ ਜਿਹੜਾ ਵੀ ਇਸ ਮੌਕੇ ਇਸ ਕਹਿਰ ਦਾ, ਇਸ ਕਾਲੇ ਦੌਰ ਦਾ ਵਿਰੋਧ ਕਰ ਸਕਦਾ, ਉਹਦਾ ਸਾਨੂੰ ਸਾਥ ਦੇਣਾ ਚਾਹੀਦਾ। ਜਿਹੜਾ ਡਰ ਸਹੇੜਨ ਦੇ ਲਈ ਕਿ ਸਟੇਟ ਦਾ ਡਰ ਲੋਕਾਂ ਦੇ ਮਨਾਂ ਵਿੱਚ ਪਾਉਣਾ, ਹਰੇਕ ਸਿੱਖ ਡਰ ਜਾਵੇ ਕਿ ਅਸੀਂ ਘਰੇ ਬਹਿ ਕੇ ਵੀ ਪੰਥ ਦੀ ਗੱਲ ਨਹੀਂ ਕਰਨੀ। ਲੋਕਾਂ ਨੂੰ, ਸਿੱਖਾਂ ਨੂੰ ਇੰਨਾ ਬੁਰੀ ਤਰ੍ਹਾਂ ਦਹਿਲਾ ਦੇਣਾ ਕਿ ਹਕੂਮਤ ਦੀ ਦਹਿਸ਼ਤਗਰਦੀ ਹੈ ਜਿਹੜੀ ਉਹ ਲੋਕਾਂ ਦੇ ਮਨਾਂ ਵਿੱਚ ਪੂਰੀ ਤਰ੍ਹਾਂ ਛਾ ਜਾਵੇ। ਜਾਣੀ ਕਿ ਭਾਰਤੀ ਹਕੂਮਤ ਆ ਜਿਹੜੀ, ਉਹਦੀ ਧੌਂਸ ਜਿਹੜੀ ਆ ਉਹ ਹਰੇਕ ਸਿੱਖ ਨੂੰ ਘਰੇ ਬੈਠੇ ਨੂੰ ਮਹਿਸੂਸ ਹੋਵੇ। ਜਿਵੇਂ ਸੂਬਾ ਸਰਹੰਦ ਦੀ ਕਚਹਿਰੀ ਵਿੱਚ ਸਾਹਿਬਜ਼ਾਦਿਆਂ ਨੂੰ ਕਿਹਾ ਗਿਆ ਸੀ ਕਿ ਦੀਨ ਕਬੂਲ ਕਰ ਲਓ ਜਾਂ ਮੌਤ, ਹੁਣ ਉਵੇਂ ਹਰੇਕ ਸਿੱਖ ਨੂੰ ਕਿਹਾ ਜਾ ਰਿਹਾ ਕਿ ਜਾਂ ਤਾਂ ਬੰਦੇ ਦਾ ਪੁੱਤ ਬਣ ਕੇ ਭਾਰਤ ਮਾਤਾ ਕੀ ਜੈ ਕਹਿ ਕੇ ਇੰਡੀਅਨ ਸਟੇਟ ਦੀ ਈਨ ਮੰਨ ਲੈ, ਤੇ ਨਹੀਂ ਫਿਰ ਭਾਈ ਤੈਨੂੰ ਜਿਹੜਾ UAPA ਲਾ ਦਿਆ। ਉਹ ਹੁਣ ਇਸ ਮਾਹੌਲ ਦੇ ਵਿੱਚ ਸਿੱਖਾਂ ਨੂੰ ਇਹ ਚਾਹੀਦਾ ਕਿ ਆਪਦੇ ਪੁਰਾਤਨ ਵਿਰਸੇ ਤੋਂ ਸੇਧ ਲੈਣ। ਜਿਵੇਂ ਸੰਤ ਰਾਮਦਾਸੀ ਦਾ ਸ਼ੇਅਰ ਹੈ, ਐਵੇਂ ਭਰਮਾਂ ਸਾਡਿਆਂ ਕਾਤਲਾਂ ਨੂੰ ਕਿ ਅਸੀਂ ਹੋਵਾਂਗੇ 2 ਜਾਂ 4 ਲੋਕੋ, ਬਦਲੇ ਲੈ ਤੋਂ ਵੀ ਜਿਹੜੀ ਟੁੱਟਣੀ ਨਾ ਐਡੀ ਲੰਮੀ ਆ ਸਾਡੀ ਕਤਾਰ ਲੋ। ਸੋ ਜਿਹੜੀ ਪੰਜਾਬ ਦੀ ਧਰਤੀ ਆ, ਇੱਥੇ ਤਾਂ ਉਹ ਲੋਕਾਂ ਦੀ ਲੋੜ ਆ ਜਿਹੜੇ ਆਪਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਇਹ ਕਹਿਣ ਕਿ ਸਾਡੀ ਮੌਤ ਤੇ ਨਾ ਰੋਇਓ, ਸਾਡੀ ਸੋਚ ਨੂੰ ਬਚਾਇਓ। ਵਾਕਿਆ ਹੀ ਜਿਹੜੀ ਸਾਡੇ ਪੂਰਵਜਾਂ ਦੀ, ਸਾਡੇ ਵੱਡਿਆਂ ਦੀ, ਬਜ਼ੁਰਗਾਂ ਦੀ ਸੋਚ ਆ, ਉਹਨੂੰ ਬਚਾਉਣ ਦਾ ਵੇਲਾ। ਤੇ ਸਾਨੂੰ ਹਰ ਵੇਲੇ ਇਸ ਗੱਲ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਅਸੀਂ ਆਪਣੇ ਇਸ ਨੂੰ, ਆਪਣੇ ਧਰਮ ਨੂੰ, ਆਪਦੇ ਗੁਰੂ ਪਾਤਸ਼ਾਹ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਸਾਹਮਣੇ ਆਪਦਾ ਅਹਿਦ ਦੁਹਰਾਉਣਾ ਹੈ ਕਿ ਇਸ ਕੱਚੀ ਚਮਕੌਰ ਦੀ ਗੜੀ ਮੂਹਰੇ ਕਿਲਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ, ਝੋਰਾ ਕਰੀ ਨਾ ਕਿਲੇ ਆਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲਾ ਬਣਾ ਦਿਆਂਗੇ। ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ ਅਸੀਂ ਉੱਠਾਂਗੇ ਚੰਡੀ ਦੀ ਵਾਰ ਬਣ ਕੇ, ਕਿੰਨਾ ਸੂਲਾਂ ਨੇ ਦਿੱਤਾ ਨਾ ਫੌਣ ਤੈਨੂੰ, ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਸੋ ਜਿਹੜੇ ਸਾਨੂੰ ਸਭ ਕੁਝ ਭੁਲਾ ਦੇਣਾ ਚਾਹੁੰਦੇ ਆ, ਉਹਨਾਂ ਨੂੰ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਕਿ ਨਾ ਅਸੀਂ ਭੁੱਲੇ ਹਾਂ, ਨਾ ਅਸੀਂ ਭੁੱਲ ਸਕਦੇ ਹਾਂ ਕਿ ਕਿਵੇਂ ਤੁਸੀਂ ਸਾਡੀ ਕੌਮ ਉੱਤੇ, ਧਰਮ ਉੱਤੇ, ਸਾਡੇ ਲੋਕਾਂ ਉੱਤੇ ਜ਼ੁਲਮ ਕੀਤੇ। ਅਸੀਂ ਇਹ ਭੁੱਲ ਨਹੀਂ ਸਕਦੇ ਕਿ 1947 ਤੋਂ ਪਹਿਲਾਂ ਬੜਾ ਗੱਜ ਵੱਜ ਕੇ ਕਿਹਾ ਜਾਂਦਾ ਰਿਹਾ ਕਿ ਉੱਤਰੀ ਭਾਰਤ ਵਿੱਚ ਪੰਜਾਬੀ ਬੋਲੀ ਬੋਲਣ ਵਾਲਿਆਂ ਦਾ, ਸਿੱਖਾਂ ਦਾ ਇੱਕ ਵੱਖਰਾ ਹੀ ਸੂਬਾ ਬਣਾ ਦੇਣ। ਪਰ ਬਾਅਦ ਵਿੱਚ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਉੱਤੇ ਵੀ ਪਾਬੰਦੀ ਲਾ ਦਿੱਤੀ ਗਈ ਸੀ ਤੇ 12,000 ਸਿੱਖਾਂ ਨੂੰ ਜੇਲ੍ਹਾਂ ਸੁੱਟ ਦਿੱਤਾ ਗਿਆ। ਤੇ 4 ਜੁਲਾਈ 1955 ਨੂੰ ਦਰਬਾਰ ਸਾਹਿਬ ਵਿੱਚ ਹਮਲਾ ਕਰਕੇ ਪ੍ਰਕਰਮਾਂ 'ਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ। ਗੁਰੂ ਕੇ ਲੰਗਰ ਦੇ ਭਾਂਡੇ ਵੀ ਪੁਲਿਸ ਚੱਕ ਕੇ ਲੈ ਗਈ। ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਗ੍ਰਿਫਤਾਰ ਕਰ ਲਏ ਤੇ ਹਰ ਤਰ੍ਹਾਂ ਸਿੱਖਾਂ ਨੂੰ ਜਲੀਲ ਕੀਤਾ ਗਿਆ। ਤੇ ਉਸ ਮੌਕੇ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਉਹ ਸਾਰਾ ਕੁਝ ਕੀਤਾ ਗਿਆ ਜੋ 1984 ਦੇ ਵਿੱਚ ਫਿਰ ਦੁਹਰਾਇਆ ਗਿਆ। ਤੇ ਸਭ ਤੋਂ ਸਿੱਖਾਂ ਦੇ ਪਾਵਨ ਪਵਿੱਤਰ ਮੁਕੱਦਸ ਅਸਥਾਨ ਉੱਤੇ ਜਿਹੜਾ ਇਹ ਹਮਲਾ ਹੋਇਆ, ਇਹ ਸਿੱਖਾਂ ਨੂੰ ਇਹ ਦੱਸਣ ਲਈ ਸੀ ਕਿ ਆਪਦੀ ਔਕਾਤ ਪਛਾਣੋ, ਤੁਸੀਂ ਇਸ ਮੁਲਕ ਦੇ ਕੋਈ ਬਰਾਬਰ ਦੇ ਸ਼ਹਿਰੀ ਨਹੀਂ ਹੈ, ਤੁਸੀਂ ਇਸ ਮੁਲਕ ਦੇ ਵਿੱਚ ਗੁਲਾਮ ਹੋ। ਜਿਹੜੀ ਜਨਸੰਘ ਜਿਹਨੂੰ ਭਾਜਪਾ ਕਹਿੰਦੇ ਅੱਜ ਕੱਲ, ਇਹਨਾਂ ਨੇ ਇੱਕ ਹਿੰਦੂ ਰਕਸ਼ਾ ਸਮਿਤੀ ਬਣਾਈ ਸੀ ਤੇ ਜਿਹਨੇ ਇਹ ਨਿਸ਼ਾਨਾ ਕਿ ਅਸੀਂ ਤਾਂ ਜੀ ਹਿੰਦੀ ਬਚਾਊ ਸੰਘਰਸ਼ ਕਰ ਰਹੇ ਹਾਂ ਤੇ ਹਿੰਦੀ ਨੂੰ ਬਚਾਉਣ ਦੇ ਲਈ ਉਸ ਅੰਦੋਲਨ ਦੌਰਾਨ ਇਹਨਾਂ ਨੇ ਸਾਡੇ ਪਵਿੱਤਰ ਸਰੋਵਰਾਂ ਦੀ ਬੇਅਦਬੀ ਕਰਨ ਲਈ ਤੰਬਾਕੂ ਅਤੇ ਸਿਗਰਟਾਂ ਸੁੱਟੀਆਂ
ਗੁਟਕਿਆਂ ਤੇ ਪੋਥੀਆਂ ਦੇ ਪੱਤਰੇ ਪਾੜੇ ਤੇ ਸਿੱਖਾਂ ਦੇ ਕੇਸ ਕੱਟੇ ਤੇ ਜਿਹੜੇ ਵੀ ਸਿੱਖ ਨੇ ਇਸ ਜ਼ੁਲਮ ਦਾ ਵਿਰੋਧ ਕੀਤਾ ਉਹਦੇ ਪਰਚੇ ਬਣਾਏ ਗਏ ਸਿੱਖਾਂ ਦੇ ਉੱਤੇ ਉਲਟਾ। ਤੇ ਪੰਜਾਬੀ ਸੂਬੇ ਦੀ ਪ੍ਰਾਪਤੀ ਲਈ 1960 ਵਿੱਚ ਸਿੱਖਾਂ ਨੇ ਦਿੱਲੀ ਦੇ ਵਿੱਚ ਇੱਕ ਪੀਸਫੁਲ ਪ੍ਰੋਟੈਸਟ ਰੱਖਿਆ ਸੀ, ਸ਼ਾਂਤਮਈ ਮੋਰਚਾ ਰੱਖਿਆ ਸੀ। ਉਹਦੇ ਵਿੱਚ ਜਿੰਨੇ ਵੀ ਸਿੱਖ ਸੀਗੇ ਉਹਨਾਂ ਦੀ ਤਾਂ ਗੱਲ ਇੱਕ ਪਾਸੇ, ਜਿਹੜੇ ਆਮ ਸਿੱਖ ਹੋਟਲਾਂ ਦੁਕਾਨਾਂ ਘਰਾਂ 'ਚ ਬੈਠੇ ਸੀ ਉਹਨਾਂ ਨੂੰ ਵੀ ਧੂ ਧੂ ਕੇ ਮਾਰਿਆ ਕੁੱਟਿਆ ਗਿਆ ਤੇ 57,000 ਸਿੱਖ ਉੱਥੇ ਗ੍ਰਿਫਤਾਰ ਕੀਤਾ ਗਿਆ। ਤੇ ਉਦੋਂ UN ਤੱਕ ਇਹ ਮਸਲਾ ਗਿਆ ਸੀਗਾ 1960 ਦੀ ਗੱਲ। 1964 ਦੇ ਵਿੱਚ ਬਿਹਾਰ ਦੇ ਵਿੱਚ ਸਰਕਾਰੀ ਅਫਸਰਾਂ ਨੇ ਇੱਕ ਸਿੱਖ ਦੇ ਦਾੜੀ ਮੁੱਛਾਂ ਮੁੰਨਤੀਆਂ ਕਿਉਂਕਿ ਉਹ ਜਾ ਰਿਹਾ ਸੀਗਾ ਤੇ ਮਗਰ ਸਰਕਾਰੀ ਗੱਡੀ ਅਫਸਰਾਂ ਦੀ ਆ ਗਈ। ਉਹ ਕਹਿੰਦੇ ਸਾਡੀ ਗੱਡੀ ਤੋਂ ਮੂਹਰੇ ਦੀ ਕਿਉਂ ਨਹੀਂ ਲੰਘਣ ਦਿੱਤੀ ਹੈਗੀ, ਆਪਦੀ ਗੱਡੀ ਸਾਈਡ ਤੇ ਨਹੀਂ ਲਾਈ। ਉਹ ਇੰਨੀ ਗੱਲ ਦੇ ਉੱਤੇ ਅਸਲ ਵਿੱਚ ਸਾਰੇ ਭਾਰਤ ਵਿੱਚ ਇਹ ਸੁਨੇਹਾ ਜਿਹਾ ਦੇ ਦਿੱਤਾ ਗਿਆ ਕਿ ਸਿੱਖਾਂ ਨੂੰ ਜੋ ਮਰਜ਼ੀ ਮਾਰੋ ਕੁੱਟੋ ਬੇਇੱਜ਼ਤੀ ਕਰੋ, ਕੋਈ ਕਾਰਵਾਈ ਨਹੀਂ ਹੋਊਗੀ। ਇਹ ਫਿਰ ਵੱਡੇ ਪੱਧਰ ਤੇ ਨਵੰਬਰ 1984 ਵਿੱਚ ਵੀ ਕੀਤਾ ਗਿਆ। 22 ਮਈ 1964 ਨੂੰ ਪੁਲਿਸ ਨੇ ਪੌਂਟਾ ਸਾਹਿਬ ਦੇ ਗੁਰਦੁਆਰਾ ਸਾਹਿਬ ਤੇ ਹਮਲਾ ਕਰਕੇ 11 ਸਿੱਖ ਮਾਰੇ, 11 ਸਿੱਖ ਕਤਲ ਕਰਤੇ। ਜਿਹੜੇ ਕਿ ਇਹ ਗੱਲ ਬੜੀ ਧਿਆਨ ਦੇਣ ਵਾਲੀ ਗੱਲ ਹੈ। ਜਦੋਂ ਗੁਰਦੁਆਰਾ ਸੁਧਾਰ ਲਹਿਰ ਚੱਲ ਰਹੀ ਸੀ ਉਦੋਂ ਮਹੰਤਾਂ ਤੋਂ ਜਦੋਂ ਕਬਜ਼ੇ ਛਡਾਏ ਜਾ ਰਹੇ ਸੀ ਤਾਂ ਇੱਕ ਤਾਰ ਭੇਜਤੀ ਸਿੱਖ ਲੀਡਰਾਂ ਨੇ। ਜਦੋਂ ਪੰਜਾ ਸਾਹਿਬ ਨੂੰ ਜਥਾ ਜਾਣ ਲੱਗਿਆ, ਝੱਬਰ ਹੋਣੇ ਸੀਗੇ ਤੇ ਉੱਥੇ ਜਦੋਂ ਜਾਣਾ ਸੀਗਾ ਤੇ ਜਥੇ ਨੇ ਹਜੇ ਕਹਿੰਦੇ ਵੀ ਸਾਨੂੰ ਜੀ ਨਹਿਰੂ ਨੇ ਗਾਂਧੀ ਨੇ ਸੁਨੇਹਾ ਲਾਇਆ ਵੀ ਆਪਾਂ ਗੁਰਦੁਆਰਿਆਂ ਦੇ ਸੁਧਾਰ ਵਾਲੀ ਲਹਿਰ ਹਜੇ ਬੰਦ ਕਰ ਦਈਏ ਕਿਉਂਕਿ ਬਈ ਅੰਗਰੇਜ਼ ਜਿਹੜਾ ਹੈਗਾ ਉਹਨੇ ਇਸ ਸਾਲ ਦੇ ਐਂਡ ਤੇ ਚਲੇ ਜਾਣਾ। ਜਦੋਂ ਸਵਰਾਜ ਹੋ ਗਿਆ ਫਿਰ ਆਪਾਂ ਗੁਰਦੁਆਰਿਆਂ ਦਾ ਕੰਮ ਕਰ ਲਾਂਗੇ, ਹਲੇ ਆਪਾਂ ਅੰਗਰੇਜ਼ਾਂ ਨੂੰ ਬਾਹਰ ਕੱਢਣ ਦੇ ਲਈ ਯਤਨਸ਼ੀਲ ਰਹੀਏ। ਜਿਹੜੇ ਝੱਬਰ ਹੋਣੀ ਸੀਗੇ, ਕਰਤਾਰ ਸਿੰਘ ਝੱਬਰ ਜਥੇਦਾਰ ਸਾਹਿਬ ਤੇ ਹੋਰ ਉਹ ਸਿਆਣੇ ਸੀਗੇ। ਉਹ ਕਹਿੰਦੇ ਵੀ ਪਹਿਲੀ ਗੱਲ ਤਾਂ ਸਾਨੂੰ ਯਕੀਨ ਹੀ ਨਹੀਂ ਹੈਗਾ ਬਈ ਅੰਗਰੇਜ਼ ਚੱਲਿਆ, ਪਰ ਜੇ ਅੰਗਰੇਜ਼ ਚਲੇ ਗਿਆ ਤਾਂ ਸਾਡੇ ਲਈ ਹੋਰ ਵੀ ਔਖਾ ਹੋ ਜਾਊਗਾ ਕਿਉਂਕਿ ਅੱਜ ਕੱਲ ਜਿਹੜਾ ਦੇਸ਼ ਆ ਉੱਥੇ ਜਿਹੜੀ ਹਕੂਮਤ ਆ ਉਹ ਗੋਰਿਆਂ ਦੀ ਆ ਤੇ ਇਹ ਗੋਰੇ ਲੋਕ ਇਹ ਸਮਝਦੇ ਆ ਕਿ ਗੁਰਦੁਆਰੇ ਤਾਂ ਸਿੱਖਾਂ ਦੇ ਨੇ। ਸੋ ਸਿੱਖਾਂ ਦੇ ਗੁਰਦੁਆਰਿਆਂ ਦੇ ਵਿੱਚ ਮਹੰਤਾਂ ਦਾ ਹਿੰਦੂਆਂ ਦਾ ਕੋਈ ਦਖਲ ਨਹੀਂ ਬਣਦਾ। ਇਸ ਕਰਕੇ ਇਹ ਸਾਡੀ ਪੂਰੀ ਸੁਣਵਾਈ ਕਰਦੇ ਆ, ਪੂਰੀ ਗੱਲ ਕਰਦੇ ਆ ਤੇ ਸਾਡੇ ਮਾਮਲੇ ਵਿੱਚ ਸਿੱਖਾਂ ਦਾ ਪੱਖ ਸਹੀ ਕਰ ਜਾਂਦੇ ਆ। ਪਰ ਜੇਕਰ ਅੰਗਰੇਜ਼ ਚਲੇ ਗਿਆ ਤਾਂ ਇੱਥੇ ਹਿੰਦੂ ਸ਼ਾਹੀ ਦਾ ਰਾਜ ਹੋ ਜਾਣਾ ਤੇ ਹਿੰਦੂ ਸ਼ਾਹੀ ਨੇ ਉਸ ਵੇਲੇ ਹਾਕਮਾਂ ਨੇ ਇਹ ਸਿੱਖਾਂ ਦੇ ਹੱਕ 'ਚ ਨਹੀਂ ਭੁਗਤਣਾ। ਉਸ ਮੌਕੇ ਸਾਰਾ ਹਕੂਮਤੀ ਤੰਤਰ ਜਿਹੜਾ ਹਿੰਦੂਆਂ ਦੇ ਹੱਕ 'ਚ ਭੁਗਤੂਗਾ। ਸੋ ਅਸੀਂ ਤਾਂ ਭਾਈ ਪੰਜਾ ਸਾਹਿਬ ਨੂੰ ਜਾਵਾਂਗੇ। ਸੋ ਗੁਰਦੁਆਰਾ ਸੁਧਾਰ ਲਹਿਰ ਦੌਰਾਨ ਸਿੰਘਾਂ ਨੇ ਗਾਂਧੀ ਦੇ ਟਰੈਪ 'ਚ ਫਸਣ ਤੋਂ ਨਾਂਹ ਕਰ ਦਿੱਤੀ ਤੇ ਗੁਰਦੁਆਰੇ ਆਜ਼ਾਦ ਕਰਾਉਂਦੇ ਰਹੇ। ਜਿਹੜੇ ਥੋੜੇ ਬਹੁਤੇ ਗੁਰਦੁਆਰੇ ਰਹਿੰਦੇ ਸੀ ਉਹਨਾਂ 'ਚੋਂ ਪੌਂਟਾ ਸਾਹਿਬ ਵੀ ਇੱਕ ਗੁਰਦੁਆਰਾ ਸੀਗਾ ਜਿਹੜਾ 1964 ਦੇ ਵਿੱਚ ਸਿੱਖ ਸੰਗਤਾਂ ਉਸ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਲਈ ਉੱਥੇ ਉਪਰਾਲੇ ਕਰ ਰਹੀਆਂ ਸੀਗੀਆਂ, ਜਿਨ੍ਹਾਂ ਉੱਤੇ ਅੰਨ੍ਹੇਵਾਹ ਗੋਲੀ ਚਲਾ ਕੇ 11 ਸਿੱਖ ਉੱਥੇ ਕਤਲ ਕਰ ਦਿੱਤੇ ਸੀਗੇ। ਸੋ ਜਿਹੜੇ ਇਹ ਪਹਿਲੋਂ ਸਮਝਦੇ ਰਹੇ ਕਿ ਝੱਬਰ ਹੁਣੀ ਐਵੇਂ ਕਾਹਲ ਕਰ ਗਏ, ਆਪਾਂ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਵੀ ਤਾਂ ਗੁਰਦੁਆਰੇ ਕਬਜ਼ ਕਰ ਸਕਦੇ ਸੀਗੇ, ਪਰ ਸ਼੍ਰੋਮਣੀ ਕਮੇਟੀ ਦਾ ਬਣਨਾ ਜਿਹਦੇ ਵਿੱਚੋਂ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚੋਂ ਇੱਕ ਆਪਣੇ ਅਕਾਲ ਤਖਤ ਸਾਹਿਬ ਦੀ ਸੰਸਥਾ ਤੇ ਅਕਾਲੀ ਦਲ ਇਹ ਪੈਦਾ ਹੋਏ। ਪਰ ਇਹ ਗੱਲ ਪੱਕੇ ਤੌਰ ਤੇ ਹੈ ਕਿ ਜਿਹੜੇ ਗੁਰਧਾਮ 1947 ਤੋਂ ਪਹਿਲਾਂ ਆਜ਼ਾਦ ਕਰਵਾ ਲਏ 1947 ਤੋਂ ਬਾਅਦ ਸਿੱਖਾਂ ਨੂੰ ਭਾਰਤ ਵਿੱਚ ਗੁਰਦੁਆਰੇ ਆਜ਼ਾਦ ਤਾਂ ਕੀ ਕਰਵਾਉਣੇ ਸੀ। ਜਿਹੜੇ ਸਾਡੇ ਗੁਰਦੁਆਰਾ ਸਾਹਿਬਾਨ ਨੇ ਕਸ਼ਮੀਰ ਦੇ ਵਿੱਚ ਮਟਨ ਵਾਲਾ ਗੁਰਦੁਆਰਾ, ਹਰਿਦੁਆਰ ਦੇ ਵਿੱਚ ਹਰਕੀ ਪੌੜੀ ਵਾਲਾ ਗੁਰਦੁਆਰਾ, ਗਵਾਲੀਅਰ ਦੇ ਵਿੱਚ ਗੁਰਦੁਆਰਾ ਤੇ ਇਵੇਂ ਹੀ ਹੋਰ ਸਾਰੇ ਭਾਰਤ ਦੇ ਵਿੱਚ ਘੱਟੋ ਘੱਟ 500 ਤੋਂ ਉੱਪਰ ਇਹੋ ਜਿਹੇ ਗੁਰਦੁਆਰੇ ਨੇ ਜਿਹੜੇ ਇਹਨਾਂ ਹਿੰਦੂਆਂ ਨੇ ਜਾਂ ਕਾਬਜ਼ ਕਰ ਲਏ ਆ ਜਾਂ ਢਹਿ ਢੇਰੀ ਕਰ ਦਿੱਤੇ ਆ ਤੇ ਉਹਨਾਂ ਦਾ ਹਿੰਦੂਕਰਨ ਕਰ ਦਿੱਤਾ। ਸੋ ਇਸ ਵੇਲੇ ਸਾਨੂੰ ਝੱਬਰ ਹੋਣਾ ਦਾ ਚੇਤਾ ਆਉਂਦਾ, ਜਿਹੜੇ ਝੱਬਰ ਹੋਣੀ ਇੰਨੇ ਸਪਸ਼ਟ ਸੀ ਕਿ ਜੇਕਰ ਗੋਰਿਆਂ ਦੇ ਹੁੰਦੇ ਗੁਰਦੁਆਰੇ ਆਪਾਂ ਕਬਜ਼ ਕਰ ਲਏ, ਬਾਅਦ ਵਿੱਚ ਤਾਂ ਇਹਨਾਂ ਨੇ ਆਪਾਂ ਨੂੰ ਖੰਘਣ ਨਹੀਂ ਦੇਣਾ। ਜਦੋਂ ਪੰਜਾਬੀ ਸੂਬੇ ਦਾ ਮੋਰਚਾ ਲੱਗਿਆ ਹੋਇਆ ਸੀ ਉਦੋਂ ਇੱਕ ਯੱਗਦੱਤ ਸ਼ਰਮਾ ਹੁੰਦਾ ਸੀ। ਯੱਗਦੱਤ ਸ਼ਰਮੇ ਨੇ ਉਸ ਹਿੰਦੂ ਅੱਤਵਾਦੀ ਨੇ
ਪੰਜਾਬੀ ਸੂਬੇ ਦੇ ਖਿਲਾਫ ਮਰਨ ਵਰਤ ਰੱਖ ਲਿਆ। ਤੇ ਜੇ ਪੰਜਾਬੀ ਸੂਬਾ 1966 ਚ ਬਣਾਉਣਾ ਹੀ ਪੈ ਗਿਆ ਤਾਂ ਪੰਜਾਬ ਦੇ ਦਰਿਆਈ ਪਹਾੜੀ ਖੋਲੇ, ਬਿਜਲੀ ਜਿਹੜੇ ਪ੍ਰੋਜੈਕਟ ਸੀਗੇ, ਹਾਈਡਲ ਪ੍ਰੋਜੈਕਟ, ਉਹ ਸਾਰੇ ਖੋਲੇ। ਰਾਜਧਾਨੀ ਤੇ ਹਾਈ ਕੋਰਟ ਜਿਹੜੇ ਆ ਉਹ ਹਰਿਆਣੇ ਨਾਲ ਜੋੜਤੇ ਤੇ ਪੰਜਾਬੀ ਬੋਲਦੇ ਬਹੁਤ ਸਾਰੇ ਇਲਾਕੇ ਆ ਜਿਹੜੇ ਉਹ ਪੰਜਾਬ ਤੋਂ ਖੋਲੇ। ਅੱਜ ਤੱਕ ਉਹਨਾਂ ਮਸਲਿਆਂ ਦੇ ਉੱਤੇ ਇੱਕ ਲੜਾਈ ਜਿਹੜੀ ਆ ਪੰਜਾਬ ਦੇ ਲੋਕਾਂ ਨੂੰ ਲੜਨੀ ਪੈ ਰਹੀ ਹੈ। ਹਰੇਕ ਸੂਬੇ ਦੀ ਆਪਦੀ ਰਾਜਧਾਨੀ ਆ, ਹਰੇਕ ਸੂਬੇ ਦੇ ਕੋਈ ਇਹੋ ਜਿਹਾ ਮਸਲਾ ਨਹੀਂ ਹੈਗਾ ਕਿ ਸਾਡੇ ਬੋਲੀ ਦੇ ਬੋਲਣ ਵਾਲੇ ਜਿਹੜੇ ਇਲਾਕੇ ਆ ਉਹ ਰਹਿੰਦੇ ਆ। ਇਹ ਪੰਜਾਬੀਆਂ ਦੇ ਗਲ ਬਿਪਤਾ ਪਾਤੀ ਹੈ। ਅੱਗੇ ਹਿੰਦੂ ਕੱਟੜਪੰਥੀਆਂ ਨੇ ਜਿੰਨੇ ਪੰਥ ਦੇ ਦੁਸ਼ਮਣ ਨੇ, ਸਰਸੇ ਵਾਲਾ ਹੋਵੇ, ਬਿਆਸ ਵਾਲਾ ਹੋਵੇ, ਭਨਿਆਰੇ ਵਾਲਾ ਹੋਵੇ, ਨੂਰ ਮਹਿਲੀਆ ਹੋਵੇ ਜਾਂ ਨਕਲੀ ਨਿਰੰਕਾਰੀ ਹੋਣ, ਜਿਹੜਾ ਵੀ ਸਿੱਖੀ ਅਤੇ ਸਿੱਖਾਂ ਦਾ ਦੁਸ਼ਮਣ ਆ ਉਹਦੇ ਨਾਲ ਇਹ ਬ੍ਰਾਹਮਣ ਲੋਕ ਜਿਹੜੇ ਆ ਡਟ ਕੇ ਖੜਦੇ ਆ ਹਮੇਸ਼ਾ, ਤੇ ਕਦੇ ਪਰਵਾਹ ਨਹੀਂ ਕਰਦੇ ਕਿ ਸਿੱਖਾਂ ਦੇ ਭਾਵਨਾਵਾਂ ਦਾ ਸਿੱਖਾਂ ਨੂੰ ਕੀ ਮਾੜਾ ਲੱਗੂ। ਕਦੇ ਸਿੱਖਾਂ ਨੂੰ ਉਲਟਾ ਚੇਤੇ ਰੱਖਣਾ ਚਾਹੀਦਾ ਕਿਤੇ ਹਿੰਦੂ ਨਾਰਾਜ਼ ਨਾ ਹੋ ਜਾਣ, ਅਸੀਂ ਤਾਂ ਆਪਦੇ ਹਿਸਾਬ ਨਾਲ ਕੰਮ ਕਰਾਂਗੇ। ਜਿਹੜੇ ਸਨਅਤੀ ਲਾਇਸੈਂਸ ਨੇ, ਇੰਡਸਟਰੀਅਲ ਲਾਇਸੈਂਸ ਤੇ ਸਰਕਾਰੀ ਨੌਕਰੀਆਂ, ਇਹ ਵੀ ਸਿੱਖਾਂ ਉੱਤੇ ਇੱਕ ਵਿਤਕਰਾ ਕੀਤਾ ਜਾਂਦਾ। ਸਿੱਖਾਂ ਦੀਆਂ ਜ਼ਮੀਨਾਂ ਨੂੰ ਸੀਲਿੰਗ ਲਾ ਕੇ ਲੁੱਟਿਆ ਜਾਂਦਾ, ਸਿੱਖਾਂ ਨੂੰ ਉਹਨਾਂ ਦੀ ਉਪਜ ਦਾ ਪੂਰਾ ਮੁੱਲ ਨਹੀਂ ਦਿੱਤਾ ਜਾਂਦਾ, ਸਿੱਖਾਂ ਨੂੰ ਆਰਥਿਕ ਪੱਖੋਂ ਘਸਿਆਰਾ ਬਣਾਇਆ ਜਾ ਰਿਹਾ। ਪੰਡਿਤ ਮਦਨ ਮੋਹਨ ਮਾਲਵੀਆ ਨੇ ਜਿਹੜੀ ਗਿਆਨੀ ਸ਼ੇਰ ਸਿੰਘ ਨੂੰ ਗੱਲ ਕਹੀ ਸੀ ਕਿ ਅੰਗਰੇਜ਼ਾਂ ਦੇ ਜਾਣ ਤੋਂ ਬਾਅਦ ਅਸੀਂ ਵਿੱਦਿਆ ਪ੍ਰਣਾਲੀ ਦੇ ਰਾਹੀਂ ਮੁਸਲਮਾਨਾਂ ਦੀ ਸਾਰੀ ਮੁਸਲਮਾਨੀ ਕੱਢ ਦਿਆਂਗੇ, ਤੇ ਨਾਲ ਦੀ ਨਾਲ ਅੱਜ ਸਿੱਖਾਂ ਦੀ ਸਾਰੀ ਸਿੱਖੀ ਜਿਹੜੀ ਆ ਉਹ ਵੀ ਕੱਢੀ ਜਾ ਰਹੀ ਹੈ। ਬ੍ਰਾਹਮਣਵਾਦੀਆਂ ਨੇ ਦਰਬਾਰ ਸਾਹਿਬ ਦੇ ਆਲੇ ਦੁਆਲੇ 40-50 ਨਵੇਂ ਮੰਦਿਰ ਹਰੇਕ ਸਾਲ ਨਵੇਂ ਖੜੇ ਕਰ ਦਿੰਦੇ ਆ। ਤੁਸੀਂ ਜਿਹੜੀ ਗਲੀ ਮਰਜ਼ੀ ਵੜ ਜਾਓ ਤਾਂ ਕਿ ਦਰਬਾਰ ਸਾਹਿਬ ਨੂੰ ਮੰਦਿਰਾਂ ਦੇ ਵਿਚਾਲੇ ਇੱਕ ਕਹਿ ਦੇਣ ਵੀ ਹਰਮੰਦਰ ਸਾਹਿਬ ਆ ਜੀ, ਵੀ ਇਹ ਹੈ ਸਾਰਾ ਹਿੰਦੂਕਰਨ ਵਾ। ਸੋ ਸਿੱਖਾਂ ਦਾ ਤੇ ਸਿੱਖੀ ਦਾ ਬ੍ਰਾਹਮਣੀਕਰਨ ਕਰਨ ਦੇ ਲਈ, ਹਿੰਦੂਕਰਨ ਕਰਨ ਦੇ ਲਈ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਹਨੂੰ ਗੋਲਡਨ ਟੈਂਪਲ ਜਾਣ ਕੇ ਕਹਿੰਦੇ ਆ। ਟੈਂਪਲ ਮੰਦਿਰ ਹੁੰਦਾ ਤੇ ਸਾਡੇ ਦਰਬਾਰ ਸਾਹਿਬ ਨੂੰ, ਗੁਰਦੁਆਰਾ ਸਾਹਿਬ ਨੂੰ, ਸਾਡੇ ਐਡੇ ਸਭ ਤੋਂ ਅਹਿਮ ਸਥਾਨ ਨੂੰ ਮੰਦਿਰ ਕਹਿਣਾ, ਸਵਰਨ ਮੰਦਿਰ ਕਹਿਣਾ, ਇਹ ਬਹੁਤ ਹੀ ਜ਼ਿਆਦਾ ਨਲਾਇਕੀ ਆ। ਪਰ ਬਾਹਮਣ ਕਹਿੰਦੇ ਆ ਵੀ ਅਸੀਂ ਤਾਂ ਤੁਹਾਨੂੰ ਮਚਾਉਣਾ, ਤੁਸੀਂ ਜਿਹੜਾ ਕੁਝ ਕਰਨਾ ਕਰ ਲਓ। ਬ੍ਰਾਹਮਣੀ ਵਿਚਾਰਧਾਰਾ ਤੇ ਚੱਲਦਿਆਂ ਪੰਜਾਬੀ ਸਿੱਖਾਂ ਉੱਤੇ ਹਰਿਆਣਾ, ਰਾਜਸਥਾਨ, ਹਿਮਾਚਲ ਤੇ ਉੱਤਰਾਂਚਲ ਵਿੱਚ ਵਾਹੀ ਵਾਲੀ ਜ਼ਮੀਨ ਖਰੀਦਣ ਤੇ ਪਾਬੰਦੀ ਲਾਈ ਹੋਈ ਹੈ। ਸਾਰੇ ਭਾਰਤ ਦਾ ਜੋ ਮਰਜ਼ੀ ਆਵੇ ਪੰਜਾਬ ਦੇ ਵਿੱਚ ਜ਼ਮੀਨ ਜਾਇਦਾਦ ਖਰੀਦ ਸਕਦਾ। ਇੱਥੇ ਉਹਦਾ ਰਾਸ਼ਨ ਕਾਰਡ, ਆਧਾਰ ਕਾਰਡ, ਵੋਟਰ ਕਾਰਡ ਮਿੰਟ 'ਚ ਨਹੀਂ ਬਣ ਜਾਂਦਾ। ਤੇ ਪੰਜਾਬ ਦੇ ਵਿੱਚ ਇੱਥੇ ਉਹਨੂੰ ਪੱਕਾ ਵਸਨੀਕ ਬਣਾਉਣ ਦੇ ਲਈ ਇੰਨੇ ਵੱਡੇ ਪੱਧਰ ਤੇ ਸਰਕਾਰੀ ਤੌਰ ਤੇ ਯਤਨ ਕੀਤੇ ਜਾਂਦੇ ਆ ਕਿ ਪੰਜਾਬ ਦੇ ਲੋਕ ਜਿਹੜੇ ਆ ਉਹਨਾਂ 'ਚ ਦਹਿਸ਼ਤ ਪੈ ਗਈ ਆ ਕਿ ਜੇ ਇਹੀ ਰਫ਼ਤਾਰ ਰਹੀ ਤਾਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਜਿਹੜੇ ਲੋਕ ਨੇ ਉਹ ਫਿਰ ਇੱਥੇ ਬਹੁਤ ਘੱਟ ਗਿਣਤੀ ਦੇ ਵਿੱਚ ਸਿੱਖ ਆ ਜਾਣਗੇ ਤੇ ਦੂਜੇ ਸੂਬਿਆਂ ਦੇ ਲੋਕ ਵੱਧ ਜਾਣਗੇ। ਤੇ ਦਿਨੋਂ ਦਿਨ ਗੈਰ ਪੰਜਾਬੀਆਂ ਦੀ ਗਿਣਤੀ ਆ ਜਿਹੜੀ ਉਹ ਪੰਜਾਬ ਦੇ ਵਿੱਚ ਇਸ ਤਰੀਕੇ ਨਾਲ ਵੱਧ ਰਹੀ ਆ ਕਿ ਸਿੱਖਾਂ ਦਾ ਧਰਮ, ਸਿੱਖਾਂ ਦੀ ਬੋਲੀ, ਸਿੱਖਾਂ ਦਾ ਸੱਭਿਆਚਾਰ ਜਿਹੜਾ ਹੈ ਉਹ ਖਤਰੇ ਹੇਠ ਆ ਰਿਹਾ। ਸੋ ਇਸ ਪੰਜਾਬ ਦੇ ਵਿੱਚ ਸਿੱਖਾਂ ਨੂੰ ਘੱਟ ਗਿਣਤੀ ਵਿੱਚ ਲਿਆਉਣ ਦੇ ਲਈ ਦੂਜੇ ਸੂਬਿਆਂ ਦੇ ਲੋਕ ਜਿਹੜੇ ਆ ਉਹ ਪੰਜਾਬ ਵਿੱਚ ਲਿਆ ਕੇ ਵਸਾਏ ਜਾ ਰਹੇ। ਸੋ ਪੰਜਾਬ ਦੇ ਲੋਕਾਂ ਨੂੰ ਇੱਥੋਂ ਭਜਾ ਕੇ ਇੱਥੇ ਗੈਰ ਪੰਜਾਬੀਆਂ ਦਾ ਵਾਸਾ ਕਰਨਾ ਇਹ ਵੀ ਇੱਕ ਖਤਰਨਾਕ ਸਾਜ਼ਿਸ਼ ਹੈ। ਅਸੀਂ ਪਿੱਛੇ ਜੇ ਇਹ ਮੰਗ ਉਠਾਈ ਸੀ ਕਿ ਪੰਜਾਬ ਦੇ ਵਿੱਚ ਹਰ ਤਰ੍ਹਾਂ ਦੀ ਨੌਕਰੀ ਲਈ 70% ਪੰਜਾਬੀ ਲੋਕ ਜਿਹੜੇ ਆ ਉਹਨਾਂ ਦੀ ਭਰਤੀ ਹੋਵੇ, ਸ਼ਰਤ ਲਾਈ ਜਾਵੇ, ਕਾਨੂੰਨ ਬਣਾਇਆ ਜਾਵੇ ਕਿ 70% ਜੇ ਕਿਸੇ ਨੇ 10 ਮੁੰਡੇ ਕੰਮ ਤੇ ਰੱਖਣੇ ਤਾਂ 7 ਮੁੰਡੇ ਉਹਨੂੰ ਪੰਜਾਬੀ ਰੱਖਣੇ ਪੈਣਗੇ। ਦੂਜਾ ਇਹ ਕਿ ਹਰ ਦੁਕਾਨ ਦਾ, ਹਰ ਥਾਂ ਦਾ ਜਿਹੜਾ ਵੀ ਸਰਕਾਰੀ ਤੌਰ ਤੇ ਜਾਂ ਪੰਜਾਬ ਦੇ ਵਿੱਚ ਪ੍ਰਾਈਵੇਟ ਕੋਈ ਦੁਕਾਨ ਹੈ, ਕੁਛ ਵੀ ਆ, ਉੱਥੇ ਪੰਜਾਬੀ ਬੋਲੀ ਜਿਹੜੀ ਆ ਉਹ ਮਸਟ ਕੀਤੀ ਜਾਵੇ, ਜ਼ਰੂਰੀ ਕੀਤੀ ਜਾਵੇ, ਲਾਜ਼ਮੀ ਕੀਤੀ ਜਾਵੇ। ਪਰ ਪੰਜਾਬੀ ਬੋਲੀ ਅਤੇ ਪੰਜਾਬ ਦੇ ਸਿੱਖਾਂ ਦੇ ਕੋਲੋਂ ਉਹਨਾਂ ਦੇ ਹੱਕ ਖੋਹਣ ਦੇ ਲਈ, ਉਹਨਾਂ ਨੂੰ ਕੰਮ ਤੋਂ ਵਾਂਝਾ ਕਰਨ ਦੇ ਲਈ ਬਹੁਤ ਵੱਡੇ ਪੱਧਰ ਤੇ ਯਤਨ ਜਿਹੜੇ ਆ ਉਹ ਕੀਤੇ ਜਾ ਰਹੇ ਨੇ।
ਤੇ ਇੱਥੇ ਹਿੰਦੀ ਅਤੇ ਸੰਸਕ੍ਰਿਤ ਦਾ ਬੋਲਬਾਲਾ ਵਧਾਉਣ ਦੇ ਲਈ ਜਿਹੜੀ ਇਸ ਵੇਲੇ ਪੰਜਾਬੀ ਬੋਲੀ ਜਾਂਦੀ ਆ, ਖਾਸ ਤੌਰ ਤੇ ਜਿਹੜੇ FM ਰੇਡੀਓ ਨੇ ਜਾਂ ਜਿਹੜੇ ਅਖਬਾਰਾਂ ਚੈਨਲਾਂ ਦੇ ਉੱਤੇ ਬੋਲਦੇ ਆ ਲੋਕ, ਉਹ ਪਤਾ ਨਹੀਂ ਕਿਹੋ ਜਿਹੀ ਪੰਜਾਬੀ ਆ ਜਿਹੜੀ ਸਮਝਣ ਦੇ ਲਈ ਸਾਨੂੰ ਡਿਕਸ਼ਨਰੀ ਦੀ ਲੋੜ ਪਊਗੀ। 13 ਅਪ੍ਰੈਲ 1978 ਨੂੰ ਬ੍ਰਾਹਮਣੀ ਹਕੂਮਤ ਦੀ ਸ਼ਹਿ ਉੱਤੇ ਨਕਲੀ ਨਿਰੰਕਾਰੀਆਂ ਨੇ ਅੰਮ੍ਰਿਤਸਰ ਦੇ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਤੇ ਇੱਕ ਵੀ ਦੋਸ਼ੀ ਨੂੰ ਸਜ਼ਾ ਨਹੀਂ ਸੀ ਹੋਈ। ਔਰ ਇੱਥੋਂ ਹੀ ਆ ਮੌਜੂਦਾ ਸਿੱਖ ਸੰਘਰਸ਼ ਦਾ ਮੁੱਢ ਬੰਨਿਆ ਸੀ। ਤੇ ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀ ਸ਼ਤਾਬਦੀ ਮਨਾਉਂਦਿਆਂ ਹੋਇਆਂ ਯੂਨੀਵਰਸਿਟੀ ਬਣਾਉਣ ਦਾ ਆਇਆ ਕਿ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਤੇ ਯੂਨੀਵਰਸਿਟੀ ਬਣਾਈ ਜਾਵੇ, ਤਾਂ ਬਾਹਮਣਵਾਦੀ ਕਹਿੰਦੇ ਜੀ ਪਹਿਲਾਂ ਸਵਾਮੀ ਦਇਆਨੰਦ ਜੀ ਦੇ ਨਾਂ ਤੇ ਵੀ ਯੂਨੀਵਰਸਿਟੀ ਬਣਾਓ। ਉਹਨਾਂ ਨੇ ਸਰਕਾਰ BJP ਨੇ ਤੋੜਨ ਤੱਕ ਗੱਲ ਚਲੀ ਗਈ ਤੇ ਉਹਨਾਂ ਨੇ ਅਸਤੀਫੇ ਤਾਂ ਦੇ ਦਿੱਤੇ, ਪਰ ਜਿਹੜਾ ਸਵਾਮੀ ਦਇਆਨੰਦ ਦੇ ਨਾਂ ਤੇ ਯੂਨੀਵਰਸਿਟੀ ਬਣਾਉਣ ਦੀ ਜਿੱਦ ਤੇ ਗੁਰੂ ਨਾਨਕ ਪਾਤਸ਼ਾਹ ਦੇ ਨਾਂ ਦੇ ਉੱਤੇ ਯੂਨੀਵਰਸਿਟੀ ਬਣਾਉਣ ਖਿਲਾਫ ਇਹਨਾਂ ਨੇ ਪੂਰਾ ਜਿਹੜਾ ਉਹਨਾਂ ਦਿਨਾਂ ਦੇ ਵਿੱਚ ਜੱਦੋ-ਜਹਿਦ ਕੀਤੀ। ਵਰਿੰਦਰ, ਲਾਲਾ ਜਗਤ ਨਾਰਾਇਣ, ਰਮੇਸ਼ ਚੰਦਰ ਤੇ ਹੋਰ ਬਹੁਤ ਸਾਰਿਆਂ ਨੇ ਸਿੱਖੀ ਬਾਰੇ ਤੇ ਸਿੱਖਾਂ ਬਾਰੇ ਹੋਸ਼ੇ ਲੇਖ ਲਿਖੇ ਤੇ ਲਾਲੇ ਜਗਤ ਨਾਰਾਇਣ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਤੇ ਜਥੇਦਾਰ ਉਦੋਂ ਜਿਹੜੇ ਸੀਗੇ ਉਹਨਾਂ ਨੂੰ ਗਦਾਰ ਤੱਕ ਲਿਖਿਆ, ਗਦਾਰ ਤੱਕ ਵੀ ਗਦਾਰ ਹੈ। ਹੁਣ ਇਹ ਜਿਹੜੇ ਲਾਲੇ ਸੀ ਇਹੋ ਜਿਹੇ ਜਾਂ ਵਰਿੰਦਰ ਹੋਣੀ, ਰਮੇਸ਼ ਹੋਣੀ, ਇਹ ਇੰਨੇ ਜ਼ਿਆਦਾ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਲਿਖਦੇ ਰਹੇ ਤੇ ਪੰਜਾਬ ਦੇ ਵਿੱਚ ਇਹਦੇ ਖਿਲਾਫ ਫਿਰ ਕੁਛ ਨਾ ਕੁਛ ਹੋਣਾ ਹੀ ਸੀ। ਹੁਣ ਬੜੀਆਂ ਚੀਕਾਂ ਮਾਰਦੇ ਆ ਵੀ ਸਾਡਾ ਜੀ ਲਾਰਾ ਰੋੜਤਾ, ਪਰ ਅਸਲ ਵਿੱਚ ਉਹਦੀ ਕਰਤੂਤ ਆ ਜਿਹੜੀ ਉਹੀ ਇਹੋ ਜਿਹੀ ਸੀਗੀ ਕਿ ਸਿੱਖਾਂ ਨੂੰ ਮਰਦਿਆਂ ਨੂੰ ਅੱਕ ਚੱਬਣਾ ਪਿਆ। ਐਮਰਜੈਂਸੀ ਮੌਕੇ ਜਨਸੰਘੀ ਲੀਡਰ ਦਰਬਾਰ ਸਾਹਿਬ ਚ ਆ ਕੇ ਲੁਕ ਗਏ ਸੀਗੇ। ਸਿੱਖਾਂ ਨੇ ਐਮਰਜੈਂਸੀ ਖਿਲਾਫ ਮੋਰਚਾ ਲਾਇਆ ਤਾਂ ਇਹ ਬ੍ਰਾਹਮਣਵਾਦੀ ਲੀਡਰ ਬੜੇ ਖੁਸ਼ ਹੋਏ, ਪਰ ਜਦੋਂ ਸਿੱਖਾਂ ਨੇ ਦਰਬਾਰ ਸਾਹਿਬ ਤੋਂ 1982 ਚ ਧਰਮ ਯੁੱਧ ਮੋਰਚਾ ਲਾਇਆ ਫਿਰ ਬ੍ਰਾਹਮਣਵਾਦੀ ਲੀਡਰ ਪਿੱਟਣ ਲੱਗ ਪਏ ਵੀ ਜਦੋਂ ਤਾਂ ਦਰਬਾਰ ਸਾਹਿਬ ਤੋਂ ਐਮਰਜੈਂਸੀ ਖਿਲਾਫ ਮੋਰਚਾ ਲੱਗਿਆ ਉਦੋਂ ਤਾਂ ਕੋਈ ਤਕਲੀਫ ਨਾ ਹੋਈ, ਤੇ ਜਦੋਂ ਸਿੱਖਾਂ ਨੇ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਮੰਗਾਂ ਲਈ ਮੋਰਚਾ ਲਾਇਆ ਫਿਰ ਕਹਿੰਦੇ ਧਾਰਮਿਕ ਸਥਾਨ ਤੋਂ ਰਾਜਨੀਤਿਕ ਮੋਰਚਾ ਨਹੀਂ ਸੀ ਲਾਉਣਾ ਚਾਹੀਦਾ। 29 ਮਈ 1981 ਨੂੰ ਇੱਥੇ ਅੰਮ੍ਰਿਤਸਰ ਦੇ ਵਿੱਚ ਬਾਹਮਣਾਂ ਨੇ ਜਲੂਸ ਕੱਢਿਆ, ਕਹਿੰਦੇ ਜੀ ਬੀੜੀ ਸਿਗਰਟ ਪੀਏਂਗੇ ਹਮ ਸ਼ਾਨ ਸੇ ਜੀਏਂਗੇ, ਕੱਛ ਕੜਾ ਕਿਰਪਾਨ ਇਹਨੂੰ ਭੇਜੋ ਪਾਕਿਸਤਾਨ, ਈੜੀ ਉੜੀ ਨਹੀਂ ਪੜੇਂਗੇ, ਜੂੜਾ ਜੂੜੀ ਕਾਟ ਧਰੇਂਗੇ। ਜਿਨ੍ਹਾਂ ਲੋਕਾਂ ਦਾ ਧਰਮ ਬਚਾਉਣ ਦੇ ਲਈ, ਜਿਨ੍ਹਾਂ ਲੋਕਾਂ ਦੇ ਉੱਤੇ ਐਡੇ ਐਡੇ ਅਹਿਸਾਨ ਖਾਲਸੇ ਨੇ ਕੀਤੇ, ਉਹਨਾਂ ਸਾਰਿਆਂ ਨੇ ਜੋ ਕੁਝ ਇਸ ਦੌਰਾਨ ਕੀਤਾ ਉਹ ਇੰਨਾ ਜ਼ਿਆਦਾ ਖਤਰਨਾਕ ਆ ਕਿ ਜਦੋਂ ਅੱਜ ਉਹਦੀ ਗੱਲ ਕਰਦੇ ਆ ਤਾਂ ਮਨ ਨੂੰ ਬੜੀ ਤਕਲੀਫ ਹੁੰਦੀ ਆ ਕਿ ਸਾਡੀ ਕੌਮ ਜਿਹੜੀ ਆ ਉਹ ਅੱਜ ਵੀ ਇਹਨਾਂ ਲੋਕਾਂ ਤੇ ਯਕੀਨ ਕਰਦੀ ਆ, ਜਦੋਂ ਕਿ ਇਹਨਾਂ ਲੋਕਾਂ ਨੇ ਸ਼ਰੇਆਮ ਕਿਹਾ ਕਿ ਕੱਛ ਕੜਾ ਕਿਰਪਾਨ ਢੱਕ ਦਿਆਂਗੇ ਪਾਕਿਸਤਾਨ। ਜਿਹੜੇ ਲੋਕ ਬੀੜੀ ਪੀਣ ਨੂੰ ਹੀ ਸ਼ਾਨ ਸਮਝਦੇ ਆ ਉਹਨਾਂ ਨਾਲ ਕਿਹੜੀ ਭਾਈਚਾਰਕ ਸਾਂਝ ਰਹਿ ਸਕਦੀ ਹੈ? ਸੋ ਇਹ ਕੋਈ ਭਾਈਚਾਰਕ ਸਾਂਝ ਨਹੀਂ, ਇਹ ਤਾਂ ਸਿੱਖੀ ਅਤੇ ਸਿੱਖਾਂ ਦੇ ਦੁਸ਼ਮਣਾਂ ਦੇ ਵਿਚਾਲੇ ਇੱਕ ਜੰਗ ਵਾ। ਇਹ ਜਿਹੜਾ ਭਾਈਚਾਰਕ ਸਾਂਝ ਦਾ ਨਾਗਬਲ ਵਾ ਨਾ, ਇਹ ਸਿੱਖਾਂ ਨੂੰ ਲਵੇਟੀ ਬੈਠਾ। ਬਾਹਮਣਵਾਦੀਆਂ ਨੇ ਸਿੱਖਾਂ ਨੂੰ ਦਬਾਉਣ ਦੇ ਲਈ, ਮਾਰਨ ਕੁੱਟਣ ਦੇ ਲਈ, ਸਿੱਖਾਂ ਨੂੰ ਜਲੀਲ ਕਰਨ ਦੇ ਲਈ ਹਿੰਦੂ ਸੁਰੱਖਿਆ ਸਮਿਤੀ ਵਰਗੀਆਂ ਕਈ ਜਥੇਬੰਦੀਆਂ ਬਣਾਈਆਂ ਨੇ, ਜਿਵੇਂ ਹਿੰਦੂ ਸ਼ਿਵ ਸੈਨਾ, ਹਿੰਦੂ ਰਾਸ਼ਟਰੀ ਸੰਗਠਨ, ਜੈ ਸੰਘ, ਇਹਦੇ ਵਿੱਚ ਲੁਧਿਆਣੇ ਵਾਲਾ ਜਗਦੀਸ਼ ਕਾਂਗੜੀ, ਪਟਿਆਲੇ ਵਾਲਾ ਪਵਨ ਕੁਮਾਰ ਸ਼ਰਮਾ, ਅੰਮ੍ਰਿਤਸਰ ਦਾ ਸੁਰਿੰਦਰ ਕੁਮਾਰ ਬਿੱਲਾ, ਹਰਵੰਸ ਲਾਲ ਖੰਨਾ, ਬਲਦੇਵ ਪ੍ਰਕਾਸ਼ ਚਾਵਲਾ, ਲక్ష్ਮੀ ਕਾਂਤਾ ਚਾਵਲਾ, ਇਹ ਸਾਰੇ ਸਿੱਖੀ ਉੱਤੇ ਬਹੁਤ ਖਤਰਨਾਕ ਹਮਲੇ ਕਰਦੇ ਕਰਾਉਂਦੇ ਰਹੇ ਆ ਤੇ ਇਹਨਾਂ ਲੋਕਾਂ ਨੇ ਸਦਾ ਹੀ ਪੰਥ ਅਤੇ ਪੰਜਾਬ ਦੇ ਉਲਟ ਚੱਲ ਕੇ ਦਿੱਲੀ ਦਰਬਾਰ ਦੀ ਬੋਲੀ ਬੋਲੀ ਆ ਤੇ ਕਹਿੰਦੇ ਇਹ ਨੇ ਕਿ ਸਿੱਖ ਜਿਹੜੇ ਨੇ ਉਹ ਬੜੇ ਮਾੜੇ ਆ। 1982 ਦੇ ਮਈ ਮਹੀਨੇ ਅਰੁਣ ਸ਼ੌਰੀ ਨਾਂ ਦੇ ਹਿੰਦੂ ਫਿਰਕਾ ਪ੍ਰਸਤ ਨੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਇਹੋ ਜਿਹੇ ਜ਼ਹਿਰ ਉਗਲਦੇ ਨਫ਼ਰਤ ਨਾਲ ਭਰੇ ਹੋਏ ਲੇਖ ਛਪਵਾਏ ਕਿ ਸਾਰਾ ਸਿੱਖ ਜਗਤ, ਸਾਰੀ ਦੁਨੀਆ ਕਲਪ ਕੇ ਰਹਿ ਗਈ, ਪਰ ਬਾਹਮਣਾਂ ਨੂੰ ਚਾਅ ਚੜ ਗਿਆ ਵੀ ਸਿੱਖ ਜਿਹੜੇ ਨੇ ਬੜੇ ਦੁਖੀ ਨੇ। ਗੰਗੂ ਖਾਨਦਾਨ ਆ ਜਿਹੜਾ, ਇਹ ਵਿੱਚੋਂ ਇੰਦਰਾ ਗਾਂਧੀ ਹੋਈ,
ਉਹ ਕਿਆ ਕਰੇ, ਕਹਿੰਦੀ 35 ਹਿੰਦੂਆਂ ਦੇ ਹਿੱਸੇ ਇੱਕ ਸਿੱਖ ਆਉਂਦਾ ਸੀ, ਐ ਕਰਾਂਗੇ। ਤੇ ਕਹਿੰਦੀ ਸਿੱਖ ਸੋਚ ਲੈਣ ਵੀ ਸਿੱਖਾਂ ਦਾ ਕੀ ਬਣੂਗਾ। ਉਹ ਧਮਕੀਆਂ ਦਿਆ ਕਰੇ ਤੇ ਧਮਕੀਆਂ ਦੇ ਦੇ ਕੇ ਸਿੱਖਾਂ ਨੂੰ ਡਰਾਇਆ ਕਰੇ। ਅੰਤ 1983 ਵਿੱਚ ਉਹਨੇ ਕਰਤੂਤ ਕਰ ਵੀ ਦਿੱਤੀ। ਏਸ਼ੀਆਈ ਖੇਡਾਂ ਆਈਆਂ 1982 ਵਿੱਚ, ਉਦੋਂ ਭਜਨ ਲਾਲ ਨੇ ਗੁੰਡਾ ਫੋਰਸ ਭੇਜ ਕੇ ਸਿੱਖਾਂ ਨੂੰ ਥਾਂ ਥਾਂ ਤੇ ਜਲੀਲ ਕੀਤਾ ਤੇ ਸਾਰੇ ਭਾਰਤ ਦਾ ਹਿੰਦੂ ਸਿੱਖਾਂ ਦੀ ਪੱਗ ਲਾਉਣ ਦੇ ਲਈ ਇੱਕ ਪਲੇਟਫਾਰਮ ਤੇ ਇਕੱਠਾ ਹੋ ਗਿਆ। 14 ਫਰਵਰੀ 1986 ਨੂੰ 14 ਫਰਵਰੀ 1984 ਨੂੰ ਬ੍ਰਾਹਮਣਵਾਦੀਆਂ ਨੇ ਅੰਮ੍ਰਿਤਸਰ ਦੇ ਵਿੱਚ ਹਿੰਸਾ ਦਾ ਨੰਗਾ ਨਾਚ ਜਿਹੜਾ ਉਹ ਨੱਚਿਆ। ਰੇਲਵੇ ਸਟੇਸ਼ਨ ਤੇ ਬਣੇ ਹੋਏ ਦਰਬਾਰ ਸਾਹਿਬ ਦੇ ਮਾਡਲ ਨੂੰ ਨਰਾਦਰੀ ਨਾਲ ਭੰਨ ਸੁੱਟਿਆ। ਰਾਹ ਜਾਂਦਿਆਂ ਸਿੱਖਾਂ ਦੀਆਂ ਪੱਗਾਂ ਲਾ ਲਈਆਂ ਤੇ ਹੋਰ ਅਪੱਦਰ ਜਿਹੜੇ ਇੱਥੇ ਅੰਮ੍ਰਿਤਸਰ ਚ ਕੀਤੇ। ਤੇ ਹੁਣ ਬਾਅਦ ਚ ਚੀਕਾਂ ਮਾਰਦੇ ਆ, ਕਹਿੰਦੇ ਜੀ ਸਾਨੂੰ ਬੜਾ ਬੰਦੇ ਸਾਡੇ ਮਾਰਤੇ। ਭਾਈ ਜੇ ਤੁਹਾਡੇ ਬੰਦੇ ਮਾਰਤੇ ਫਿਰ ਮਰਵਾਉਣ ਵਾਲੇ ਚੱਜ ਨਾ ਕਰਦੇ। ਸਿੱਖ ਧਰਮ ਦੀ ਚੜ੍ਹਦੀ ਕਲਾ ਲੋਚਣ ਵਾਲੇ ਹਰ ਗੁਰਸਿੱਖ ਨੂੰ ਝੂਠੇ ਪੁਲਿਸ ਮੁਕਾਬਲਿਆਂ ਰਾਹੀਂ ਕਤਲ ਕਰ ਦੇਣ, ਅਣਪਛਾਤਾ ਕਹਿ ਕੇ ਸਾੜ ਦੇਣ ਵਰਗੇ ਅਮਲਾਂ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਦੀ ਮੁਹਿੰਮ ਤੋਰੀ ਗਈ ਸੀ। 1984 ਦੇ ਬਾਤਚੀਤ ਪਰਚੇ ਦੇ ਵਿੱਚ ਸਿੱਖਾਂ ਬਾਰੇ ਸਪਸ਼ਟ ਤੌਰ ਤੇ ਕਿਹਾ ਗਿਆ ਵੀ ਇਹ ਜਿਹੜੇ ਅੰਮ੍ਰਿਤਧਾਰੀ ਸਿੱਖ ਨੇ ਇਹ ਦੇਖਣ ਨੂੰ ਬੇਸ਼ੱਕ ਭੋਲੇ ਭਾਲੇ ਜੇ ਲੱਗਦੇ ਹੋਣ ਪਰ ਬੜੇ ਮਾੜੇ ਬੰਦੇ ਆ। ਤੇ ਇਹ ਲੋਕ ਜਿਹੜੇ ਨੇ ਇਹ ਅੱਗਾਂ ਲਾਉਣ ਦੀਆਂ ਪਰਨ ਕਰੀ ਫਿਰਦੇ ਆ ਤੇ ਇਹਨਾਂ ਨੂੰ ਜਿਹੜਾ ਹੈਗਾ ਫੜਨਾ ਤੇ ਕਾਬੂ ਕਰਨਾ, ਮਾਰਨਾ ਬੜਾ ਜ਼ਰੂਰੀ ਹੈ। ਤੋ ਅੰਮ੍ਰਿਤਸਰ ਦੇ, ਗੁਰਦਾਸਪੁਰ ਦੇ ਤੇ ਹੋਰ ਜਿਹੜੇ ਬਾਰਡਰ ਨਾਲ ਲੱਗਦੇ ਇਲਾਕੇ ਆ ਉਹਨਾਂ ਸਾਰਿਆਂ ਦੇ ਵਿੱਚ ਜਦੋਂ ਇਹ ਗੱਲ ਹੋਈ ਕਿ 35 ਸਾਲ ਤੱਕ ਦੇ ਸਾਰੇ ਸਿੱਖ ਮਾਰ ਦੇਣੇ ਆ, ਤਾਂ ਸਿੱਖ ਜਿਹੜੇ ਸੀ ਉਹ ਜਾਨਾਂ ਬਚਾਉਣ ਦੇ ਲਈ ਸਰਹੱਦਾਂ ਟੱਪ ਕੇ ਪਾਕਿਸਤਾਨ ਚਲੇ ਗਏ। ਉੱਥੇ ਫੜ ਕੇ ਉਹਨਾਂ ਦੇ ਬਾਰਡਰ ਕ੍ਰੋਸਿੰਗ ਦੇ ਪਰਚੇ ਬਣ ਗਏ ਤੇ ਬੜੀ ਵੱਡੀ ਗਿਣਤੀ ਵਿੱਚ ਸਿੱਖ ਨੌਜਵਾਨ ਜਿਹੜੇ ਆ ਉਹ ਪਾਕਿਸਤਾਨ ਦੀਆਂ ਜੇਲ੍ਹਾਂ 'ਚ ਸੜਦੇ ਰਹੇ, ਜਿਨ੍ਹਾਂ ਦੇ ਬਾਰੇ ਇੱਕ ਕਿਤਾਬ ਜਿਹੜੀ ਆ ਪੂਰੀ ਆਈ ਹੋਈ ਆ, ਜਿਹਦਾ ਸਿਰਲੇਖ ਹੀ ਇਹ ਆ ਕਿ ਘੱਲੂਘਾਰੇ ਤੋਂ ਬਾਅਦ ਪਾਕਿਸਤਾਨ ਗਏ ਸਿੰਘਾਂ ਨਾਲ ਕੀ ਬੀਤੀ ਸੀ। ਜਦੋਂ ਉਹ ਕਿਤਾਬ ਪੜ੍ਹਦੇ ਆ ਤਾਂ ਉਸ ਮੌਕੇ ਮਨ ਵਿੱਚ ਇਹੀ ਖਿਆਲ ਆਉਂਦਾ ਕਿ ਕਿੰਨੇ ਭੈੜੇ ਉਹ ਲੋਕ ਨੇ ਜਿਨ੍ਹਾਂ ਨੇ ਇਹ ਮਾਹੌਲ ਬਣਾਇਆ ਵੀ ਸਿੱਖ ਜਿਹੜੇ ਆਪਣੀਆਂ ਜਾਨਾਂ ਬਚਾਉਣ ਦੇ ਲਈ ਪਾਕਿਸਤਾਨ ਭੱਜ ਗਏ। ਤੇ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋ ਰਿਹਾ ਸੀ ਉਸ ਮੌਕੇ ਹਿੰਦੂਆਂ ਨੂੰ ਇੰਨਾ ਚਾਅ ਚੜਿਆ, ਇਹ ਲੱਡੂ ਵੰਡਦੇ ਫਿਰਨ, ਭੰਗੜੇ ਪਾਏ, ਖੁਸ਼ੀਆਂ ਮਨਾਈਆਂ ਤੇ ਹੁਸ਼ਿਆਰਪੁਰ ਤੇ ਹੋਰ ਕਈ ਥਾਵਾਂ ਦੇ ਉੱਤੇ ਜਿਹੜੇ ਬਾਅਦ ਵਿੱਚ ਆ ਵੱਡੇ ਲੀਡਰ ਬਣੇ ਆ ਬੀਜੇਪੀ ਦੇ, ਇਹ ਉਦੋਂ ਲੱਡੂ ਵੰਡਦੇ ਫਿਰਦੇ ਹੁੰਦੇ ਸੀ। ਤੋ ਫਿਰ 1 ਨਵੰਬਰ ਤੋਂ ਲੈ ਕੇ 4 ਨਵੰਬਰ 1984 ਤੱਕ ਭਾਰਤ ਵਿੱਚ ਸਿੱਖਾਂ ਦਾ ਇੱਕ ਤਰਫਾ ਕਤਲੇਆਮ ਹੋਇਆ ਤੇ ਹਜ਼ਾਰਾਂ ਸਿੱਖ ਕਤਲ ਹੋਏ ਤੇ ਹਜ਼ਾਰਾਂ ਸਿੱਖਾਂ ਨੂੰ ਜਿਹੜਾ ਉਹਦਾ ਨਿਸ਼ਾਨਾ ਬਣਾਇਆ ਗਿਆ। ਗੁਰਦੁਆਰਾ ਸਾਹਿਬਾਨ ਜਿਹੜੇ ਆ ਉਹਨਾਂ ਨੂੰ ਅੱਗਾਂ ਲਾਈਆਂ ਗਈਆਂ, ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਗਈ ਤੇ ਸਿੱਖਾਂ ਦੇ ਮੂੰਹ ਸਿਰ ਮੁੰਨ ਕੇ ਕਕਾਰਾਂ ਦੀ ਬੇਅਦਬੀ ਵੀ ਕੀਤੀ ਗਈ। ਤੋਂ ਬ੍ਰਾਹਮਣਵਾਦੀ ਉਸ ਵੇਲੇ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਕਹਿਣਾ ਸੀਗਾ ਵੀ ਜਦੋਂ ਕੋਈ ਵੱਡਾ ਦਰਖਤ ਡਿੱਗਦਾ ਉਦੋਂ ਧਰਤੀ ਕੰਬਦੀ ਆ। ਫਿਰ ਲੋਕ ਕਹਿਣ ਵੀ ਜਦੋਂ ਗਾਂਧੀ ਮਾਰਿਆ ਸੀ, ਗਾਂਧੀ ਕਿਹੜਾ ਛੋਟਾ ਦਰਖਤ ਸੀ ਤੁਹਾਡਾ, ਉਦੋਂ ਤਾਂ ਫਿਰ ਜਿਹੜੇ ਸੀ ਗੌਡਸਾ ਐਂਡ ਕੰਪਨੀ ਤੇ ਹੋਰ ਸਾਰਿਆਂ ਦਾ ਕਤਲੇਆਮ ਉਦੋਂ ਤਾਂ ਹੋਇਆ ਨਹੀਂ। ਸੁਰਿੰਦਰ ਕੁਮਾਰ ਬਿੱਲਾ ਹੁੰਦਾ ਸੀ ਇੱਕ ਅੰਮ੍ਰਿਤਸਰ ਦਾ, ਉਹਨੇ ਇੱਥੇ ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਹਿੰਦੂ ਜਿਨ੍ਹਾਂ ਦੇ ਸਿੱਖਾਂ ਵਰਗੇ ਮੂੰਹ ਸਿਰ ਦਾੜਾ ਕੇਸ ਪੱਗਾਂ ਪਰਨੇ ਬੰਨ੍ਹ ਕੇ ਉਹੋ ਜਿਹੇ ਕੱਪੜੇ ਲੀੜੇ ਪਾ ਕੇ ਹਥਿਆਰਬੰਦ ਹੋ ਕੇ ਇੱਕ ਇਹੋ ਜਿਹਾ ਗਰੁੱਪ ਬਣਾਇਆ ਜਿਹੜਾ ਦੇਖਣ ਨੂੰ ਬਿਲਕੁਲ ਖਾੜਕੂਆਂ ਵਰਗਾ ਲੱਗਦਾ ਸੀਗਾ। ਤੇ ਉਹ ਸਿੱਖ ਜੁਝਾਰੂਆਂ ਦੇ ਰੂਪ ਦੇ ਵਿੱਚ ਕਤਲਾਂ ਦਾ, ਬਲਾਤਕਾਰਾਂ ਦਾ, ਲੁੱਟਾਂ ਖੋਹਾਂ ਦਾ ਇੱਕ ਇਹੋ ਜਿਹਾ ਮਾਹੌਲ, ਇੱਕ ਇਹੋ ਜਿਹਾ ਸਿਲਸਿਲਾ ਸਿਰਜਿਆ ਵੀ ਉਹ ਜਿਹੜੇ 5 ਨਵੰਬਰ 1987 ਦਾ ਕਰੰਟ ਮੈਗਜ਼ੀਨ ਆ ਉਹਦੇ ਵਿੱਚ ਇਹਨਾਂ ਦੀਆਂ ਫੋਟੋਆਂ ਤੱਕ ਛਪੀਆਂ ਹੋਈਆਂ ਨੇ ਟ੍ਰੇਨਿੰਗ ਸੈਂਟਰ ਦੀਆਂ। ਔਰ ਬਹੁਤ ਇਹਨਾਂ ਨੇ ਅੰਮ੍ਰਿਤਸਰ, ਗੁਰਦਾਸਪੁਰ ਤੇ ਬਾਰਡਰ ਦੇ ਇਲਾਕਿਆਂ ਦੇ ਵਿੱਚ ਲੋਕਾਂ ਉੱਤੇ ਇਹੋ ਜਿਹੇ ਜ਼ੁਲਮ ਕੀਤੇ ਕਿ ਲੋਕ ਕਹਿਣ ਵੀ ਖਾੜਕੂ ਲਹਿਰ ਬੜੀ ਮਾੜੀ ਹੈ। ਇੱਕ ਪੂਲਾ ਨਿਹੰਗ ਹੁੰਦਾ ਸੀ, ਪੂਲਾ ਨਕਲੀ ਨਿਹੰਗ ਸੀਗਾ ਜਿਹਦਾ ਇੱਕ ਨਕਾਤੀ ਪ੍ਰੋਗਰਾਮ ਸਿੱਖ ਜੁਝਾਰੂਆਂ ਨੂੰ ਵੰਗਾਰ ਕੇ ਸਿੱਖਾਂ ਦੇ ਉਹ ਯੋਧੇ ਜਿਨ੍ਹਾਂ ਨੂੰ ਕੌਮ ਪਿਆਰ ਕਰਦੀ ਸੀ ਉਹਨਾਂ ਨੂੰ ਜਿਵੇਂ ਨੂੰ ਫੜਨ ਲਈ ਉਹ ਕੰਮ ਇਸ ਸ਼ਖਸ ਨੇ ਕੀਤਾ ਤੇ ਬੜੀ ਵੱਡੀ ਗਿਣਤੀ ਵਿੱਚ ਰੇਪ ਕੀਤੇ, ਲੁੱਟਾਂ ਖੋਹਾਂ ਕੀਤੀਆਂ
ਤੇ ਗੁਰਦੁਆਰਿਆਂ ਉੱਤੇ ਨਜਾਇਜ਼ ਕਬਜ਼ੇ ਕੀਤੇ। ਇਹ ਸਾਰਾ ਕੁਝ ਕਰਨ ਦੀ ਖੁੱਲ੍ਹ ਉਸ ਪੂਲੇ ਬਦਮਾਸ਼ ਨੂੰ ਸਟੇਟ ਮਸ਼ੀਨਰੀ ਨੇ ਦਿੱਤੀ ਹੋਈ ਸੀ। ਤੇ 1988 ਦੇ ਵਿੱਚ ਬਟਾਲੇ ਦੇ ਐਸਐਸਪੀ ਗੋਬਿੰਦ ਰਾਮ ਨੇ ਇਹ ਐਲਾਨ ਕੀਤਾ ਸੀਗਾ ਵੀ ਸਿੱਖੋ ਇਹੋ ਜਿਹੇ ਜ਼ੁਲਮ ਕਰੂ ਤੁਹਾਡੇ ਉੱਤੇ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਨੂੰ ਤਾਂ ਭੁੱਲ ਜਾਓਗੇ, ਪਰ ਆਪਣੇ ਗੋਬਿੰਦ ਰਾਮ ਨੂੰ ਚੇਤੇ ਰੱਖੋਗੇ। ਹੁਣ ਉਹਨੇ ਤਸ਼ੱਦਦ ਵਾਲੀ ਇੰਤਹਾ ਕਰਤੀ, ਖਾਸ ਤੌਰ ਤੇ ਜਿਹੜੀਆਂ ਬੀਬੀਆਂ ਸੀ ਉਹਨਾਂ ਉੱਤੇ ਵੀ ਇੰਨੇ ਭੈੜੇ ਜ਼ੁਲਮ ਜਿਹੜੇ ਆ ਉਸ ਦੌਰ ਵਿੱਚ ਹੋਏ, ਜਿਹੜੇ ਕਹਿਣ ਸੁਣਨ ਤੋਂ ਵੀ ਬਾਹਰੇ ਆ। ਅਸੀਂ ਆਪਦੀ ਕੌਮ ਦਾ ਅੱਜ ਵੀ ਸਾਨੂੰ ਇਸ ਗੱਲ ਤੇ ਬੜਾ ਔਖਾ ਲੱਗਦਾ ਕਿ ਕੀ ਕਹੀਏ ਤੇ ਕੀ ਨਾ ਕਹੀਏ, ਪਰ ਅੱਜ ਜਿਹੜੇ ਉੱਠ ਕੇ ਕਹਿੰਦੇ ਆ ਜੀ ਹਿੰਦੂ ਸਿੱਖ ਏਕਤਾ ਭਾਈਚਾਰਕ ਸਾਂਝ, ਉਹਨਾਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਭਾਈ ਅਸੀਂ ਉਹ ਸਾਰਾ ਦਿਨ ਚੇਤੇ ਆ ਸਾਡੇ, ਅਸੀਂ ਭੁੱਲ ਨਹੀਂ ਸਕਦੇ ਕਿਸ ਤਰੀਕੇ ਦੇ ਨਾਲ ਉਹਨਾਂ ਦਿਨਾਂ 'ਚ ਗੋਬਿੰਦ ਰਾਮ ਨੇ ਜ਼ੁਲਮ ਕੀਤੇ। ਤੇ ਇੱਕ ਗੋਬਿੰਦ ਰਾਮ ਨਹੀਂ ਸੀ, ਇਹੋ ਜਿਹੇ ਸੈਣੀ ਇਜ਼ਹਾਰ ਆਲਮ ਤੇ ਹੋਰ ਬੜੇ ਬਾਹਮਣਵਾਦੀਆਂ ਨੇ ਲੋਕ ਇਹੋ ਜਿਹੇ ਪੈਦਾ ਕੀਤੇ ਜਿਨ੍ਹਾਂ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ। ਤੇ 1988 ਦੇ ਵਿੱਚ ਬ੍ਰਾਹਮਣਵਾਦੀਆਂ ਨੇ ਹੜ੍ਹ ਜਿਹੜੇ ਸੀ ਹੜ੍ਹ ਲਿਆਂਦੇ, ਹੜ੍ਹਾਂ ਦੇ ਨਾਲ ਸਿੱਖਾਂ ਦੀ ਨਸਲਕੁਸ਼ੀ ਕੀਤੀ, ਬਹੁਤ ਵੱਡੇ ਪੱਧਰ ਦੇ ਉੱਤੇ ਨੁਕਸਾਨ ਹੋਇਆ। 14-15 ਸਤੰਬਰ 1988 ਨੂੰ ਕਰਨਾਟਕਾ ਦੇ ਬਿਦਰ ਸ਼ਹਿਰ ਦੇ ਵਿੱਚ ਸਿੱਖ ਵਿਦਿਆਰਥੀਆਂ ਦੀ ਨਸਲਕੁਸ਼ੀ ਕੀਤੀ। ਕਹਿੰਦੇ ਜੀ ਦੰਗੇ ਹੋ ਗਏ, ਦੰਗੇ ਦੁੰਗੇ ਕੋਈ ਨਹੀਂ ਸੀ, ਉਹ ਸਿੱਖ ਵਿਦਿਆਰਥੀਆਂ ਦਾ ਇੱਕ ਤਰਫਾ ਕਤਲੇਆਮ ਸੀਗਾ। ਵਿੱਚ ਬਾਅਦ ਵਿੱਚ ਸਿੱਖਾਂ ਨੇ ਜਿਹੜਾ ਪਟਿਆਲਾ ਉੱਥੇ ਥਾਪਰ ਇੰਜੀਨੀਅਰਿੰਗ ਕਾਲਜ ਦੇ ਵਿੱਚ ਉਹਦਾ ਬਦਲਾ ਲਿਆ ਤੇ ਬੜੀ ਵੱਡੀ ਗਿਣਤੀ ਵਿੱਚ ਸਿੱਖਾਂ ਦਾ ਘਾਣ ਜਿਹੜਾ ਸੀਗਾ ਉੱਥੇ ਫਿਰ ਇਹਨਾਂ ਦਾ ਜਿਹੜੇ ਦੂਜੇ ਲੋਕ ਸੀਗੇ ਉਹਨਾਂ ਦਾ ਫਿਰ ਕਰਨਾ ਪਿਆ। ਇੱਧਰ ਭਾਈ ਸਤਵੰਤ ਸਿੰਘ ਤੇ ਭਾਈ ਕੇਹਰ ਸਿੰਘ ਨੂੰ ਇੰਦਰਾ ਕਾਂਡ ਦੇ ਵਿੱਚ ਫਾਂਸੀ ਦਿੱਤੀ ਗਈ। ਤੇ ਇਵੇਂ ਹੀ ਜਿਹੜੀ ਮੇਨਕਾ ਗਾਂਧੀ ਸੀਗੀ ਉਹ ਬੇਸ਼ੱਕ ਸਿੱਖ ਪਰਿਵਾਰ ਦੀ ਧੀ ਆ, ਬੇਸ਼ੱਕ ਉਹ ਸਿੱਖੀ ਤੋਂ ਓਨੀ ਮੁਤਾਸਰ ਨਹੀਂ ਹੈਗੀ ਸਿੱਖ, ਪਰ ਫਿਰ ਵੀ ਉਹਦੇ ਬਾਰੇ ਨਾਅਰੇ ਲਾਏ ਗਏ ਕਿ ਬੇਟੀ ਹੈ ਸਰਦਾਰ ਕੀ ਦੇਸ਼ ਕੇ ਗਦਾਰ ਕੀ। ਜਿਹੜਾ ਮੁਲਕ ਸਰਦਾਰ ਦੀ ਧੀ ਨੂੰ ਗਦਾਰ ਦੀ ਧੀ ਸਮਝਦਾ, ਉਸ ਮੁਲਕ ਦਾ ਹਾਲ ਜਿਹੜਾ ਹੈਗਾ ਕੀ ਹੋ ਸਕਦਾ। ਇਸ ਮੁਲਕ ਵਿੱਚ ਅੰਮ੍ਰਿਤਧਾਰੀ ਗੁਰਸਿੱਖਾਂ ਦਾ ਜਾਂ ਅੰਮ੍ਰਿਤਧਾਰੀ ਸਿੱਖਾਂ ਦੀਆਂ ਬੀਬੀਆਂ ਦਾ ਕੀ ਹਾਲ ਹੁੰਦਾ ਹੋਊਗਾ, ਜਿੱਥੇ ਮੇਨਕਾ ਗਾਂਧੀ ਵਰਗੀ ਜਿਹੜੀ ਹੈ ਬੀਬੀ, ਉਹਨੂੰ ਸਿਰਫ ਸਿੱਖਾਂ ਦੇ ਘਰੇ ਜੰਮਣ ਕਰਕੇ, ਕਿਉਂਕਿ ਬਾਕੀ ਤਾਂ ਉਹਦੇ 'ਚ ਕੋਈ ਸਿੱਖੀ ਵਾਲੀ ਉਹੋ ਜਿਹੀ ਗੱਲ ਨਹੀਂ ਹੈ। ਫਿਰ 22 ਜੁਲਾਈ 1995 ਨੂੰ ਇਕਨੋਮਿਕਸ ਟਾਈਮਜ਼ ਅਨੁਸਾਰ ਜਿਹੜੀ NSG ਬਣਾਈ ਆ, ਨੈਸ਼ਨਲ ਸਿਕਿਉਰਿਟੀ ਗਾਰਡ, ਉਹਦੇ 7400 ਕਮਾਂਡੋਆਂ ਵਿੱਚੋਂ ਇੱਕ ਵੀ ਗੈਰ ਹਿੰਦੂ ਨਹੀਂ, ਇਕੱਲੇ ਹਿੰਦੂ ਲਏ ਆ। ਤੇ ਇੱਥੇ ਇਹ ਜਿਹੜੇ ਵਿਸ਼ਵ ਹਿੰਦੂ ਪ੍ਰੀਸ਼ਦ ਟਾਈਪ ਲੋਕ ਨੇ, ਜਿਹੜੇ ਹਿੰਦੂ ਕੱਟੜਪੰਥੀ ਜਥੇਬੰਦੀਆਂ ਨੇ, ਉਹਨਾਂ ਦੇ ਵਿੱਚੋਂ ਨੌਜਵਾਨ ਲੈ ਕੇ ਉਹਨਾਂ ਨੂੰ NSG ਵਿੱਚ ਭਰਤੀ ਕੀਤਾ ਜਾਂਦਾ। ਤੇ ਇੱਥੇ 1988 ਦੇ ਵਿੱਚ ਹਰਿਆਣੇ ਦੇ ਨੂਹ ਨਾਮੀ ਕਾਲਜ ਦੇ ਵਿੱਚ ਦਰਬਾਰ ਸਾਹਿਬ ਵਰਗਾ ਆਲਾ ਦੁਆਲਾ ਸਿਰਜ ਕੇ ਇੱਥੇ ਫੌਜੀ ਮਸ਼ਕ ਕਰਾਈ ਗਈ। ਫਿਰ ਇਹ ਕਮਾਂਡੋਆਂ ਨੂੰ ਅੰਮ੍ਰਿਤਸਰ ਦਰਬਾਰ ਸਾਹਿਬ ਜਿਹੜਾ ਸੀਗਾ ਇੱਥੇ ਲਿਆਉਂਦੇ ਸੀਗੇ। ਇਹਨਾਂ ਕਮਾਂਡੋਆਂ ਨੂੰ ਦਾੜੇ ਕੇਸ ਵਧਾਉਣ ਦੀ ਹਦਾਇਤ ਕੀਤੀ ਗਈ। ਤੇ ਇਹ ਅਸਲ ਵਿੱਚ ਉਹ ਬਲੈਕ ਕਮਾਂਡੋ ਸੀਗੇ ਜਿਨ੍ਹਾਂ ਨੇ ਸਿੱਖ ਸੰਘਰਸ਼ ਨੂੰ ਬਦਨਾਮ ਕਰਨਾ ਸੀਗਾ। ਉਹ ਇਹ ਬਦਨਾਮ ਕਰਨ ਵਾਲਾ ਸਾਰਾ 1988 ਦੇ ਵਿੱਚ ਹਰਿਆਣੇ ਦੇ ਨੂਹ ਨਾਮੀ ਕਸਬੇ ਦੇ ਵਿੱਚ ਇਹ ਸਾਰੀ ਤਿਆਰੀ ਉੱਥੇ ਜਿਹੜੀ ਸੀ ਉਹ ਕੀਤੀ ਗਈ। 13 ਜਨਵਰੀ 1999 ਨੂੰ ਸਿੱਖ ਸ਼ਰਧਾਲੂਆਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਜੰਮੂ ਦੇ ਵਿੱਚ ਇੱਕ ਨਗਰ ਕੀਰਤਨ ਕੱਢਿਆ। ਉਸ ਨਗਰ ਕੀਰਤਨ ਉੱਤੇ ਹਿੰਦੂ ਹਜੂਮ ਨੇ ਹਮਲਾ ਬੋਲ ਦਿੱਤਾ। 13 ਸਿੱਖ ਕਤਲ ਹੋਏ। 145 ਗੱਡੀਆਂ ਤੇ ਦੁਕਾਨਾਂ ਨੂੰ ਸਿੱਖਾਂ ਦੀਆਂ ਨੂੰ ਅੱਗਾਂ ਲਾਈਆਂ ਗਈਆਂ, ਪਰ ਪੁਲਿਸ ਨੇ ਸਿੱਖਾਂ ਦੇ ਉਲਟ ਹਿੰਦੂਆਂ ਦਾ ਸਾਥ ਦਿੱਤਾ ਤੇ ਉੱਥੇ ਜਿਹੜਾ ਕਤਲੇਆਮ ਹੋਇਆ ਉਹਦੇ ਲਈ ਸਾਰੇ ਭਾਰਤ ਵਿੱਚ ਥਾਂ ਥਾਂ ਦੇ ਉੱਤੇ ਟ੍ਰੇਨਿੰਗ ਕੈਂਪ ਲਾਏ ਗਏ, ਜਿੱਥੇ ਹਿੰਦੂ ਕੱਟੜਪੰਥੀਆਂ ਨੂੰ ਸਿੱਖਾਂ ਤੇ ਹੋਰਨਾਂ ਘੱਟ ਗਿਣਤੀਆਂ ਦੇ ਖਿਲਾਫ ਲੈਸ ਕੀਤਾ ਗਿਆ ਤੇ ਉਹਨਾਂ ਨੂੰ ਹਥਿਆਰਾਂ ਦੀ ਟ੍ਰੇਨਿੰਗ ਦਿੱਤੀ ਗਈ। ਜਨਵਰੀ 1991 ਨੂੰ ਲੋਪੋ ਕੇ ਪਿੰਡ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ 'ਚ ਬਾਰਡਰ ਵਾਲੇ ਪਾਸੇ ਇੱਕ ਸਭਾ ਦੇ ਵਿੱਚ ਭਾਰਤੀ ਫੌਜ ਦੇ ਬ੍ਰਿਗੇਡੀਅਰ ਸਿਨਹਾ ਨੇ ਕਿਹਾ ਵੀ ਅਸੀਂ ਸਿੱਖਾਂ ਦੀਆਂ ਨਸਲਾਂ ਬਦਲਣ ਦੇ ਲਈ ਸਿੱਖ ਔਰਤਾਂ ਨਾਲ ਜ਼ਬਰ ਜਨਾਹ ਕਰਾਂਗੇ। ਇਹ ਜਦੋਂ ਗੱਲ ਕਹੀ ਤਾਂ ਬਹੁਤ ਵੱਡੇ ਪੱਧਰ ਦੇ ਉੱਤੇ ਇਹਦੇ ਖਿਲਾਫ ਐਜੀਟੇਸ਼ਨ ਹੋਈ।
उस गंदी सोच वाले ब्रिगेडियर नूं सज़ा तां कोई की देनी सी भी ये साडियां धीआं भैणां बचाउंदे रहे आ ते तुसीं इन्हां दे बारे गल क्यों कही। उल्टा उहनूं तरक्की दे के होर किसे पासे ला दिता गया। 28 जुलाई 1991 नूं उत्तर प्रदेश के तराई खेत्र में वसदे सिखां उत्ते दमन चक्कर चलाया गया ते हरेक जिला मजिस्ट्रेट नूं हदायत यही सी कि सिखां नूं पूरी तरह नपेड़ सिटो। 1993 ਦੇ ਵਿੱਚ ਹਜੂਰ ਸਾਹਿਬ ਨੂੰ ਇੱਕ ਬੱਸ ਜਾਂਦੀ ਸੀ ਜਿਹੜੀ ਪੀਲੀ ਭੀਤ ਜ਼ਿਲ੍ਹੇ ਵਿੱਚ ਘੇਰ ਕੇ यूपी ਦੇ ਵਿੱਚ ਉੱਥੇ 11 ਸਿੱਖਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਖਾਲਸਾ ਪੰਥ ਦੇ 300 ਸਾਲਾ ਸਮਾਗਮਾਂ ਮੌਕੇ RSS ਨੇ ਸਿੱਖੀ ਅਤੇ ਸਿੱਖਾਂ ਨੂੰ ਬਦਨਾਮ ਕਰਨ ਵਾਲਾ ਇੱਕ ਇਹੋ ਜਿਹਾ ਪ੍ਰੋਜੈਕਟ ਅਲੀਕਿਆ ਜਿਹਦੇ ਵਿੱਚ ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੇ ਲਈ ਪੂਰਾ ਜ਼ੋਰ ਲਾਇਆ ਤੇ ਕਰੋੜਾਂ ਰੁਪਏ ਇਸ ਕੰਮ ਦੇ ਲਈ ਖਰਚੇ ਗਏ। ਜਦੋਂ ਬਿਲ ਕਲਿੰਟਨ ਆਇਆ ਅਮਰੀਕਾ ਵਾਲਾ 2000 ਸੰਨ ਦੇ ਵਿੱਚ, ਉਦੋਂ ਕਸ਼ਮੀਰ ਦੇ ਵਿੱਚ ਚਿੱਠੀ ਸਿੰਘਪੁਰੇ ਦੇ ਵਿੱਚ 35 ਬੇਦੋਸ਼ੇ ਸਿੱਖਾਂ ਦਾ ਕਤਲੇਆਮ ਜਿਹੜਾ ਸੀਗਾ ਉਹ ਕਰ ਦਿੱਤਾ ਗਿਆ। ਇਹ ਕਤਲੇਆਮ ਇਸ ਕਰਕੇ ਕੀਤਾ ਗਿਆ ਕਿ ਸਿੱਖ ਅਤੇ ਮੁਸਲਮਾਨ ਇੱਕ ਦੂਜੇ ਦੇ ਖਿਲਾਫ ਖੜੇ ਹੋ ਜਾਣ ਤੇ ਪੰਜਾਬ ਦੇ ਵਿੱਚ ਬੜੀ ਵੱਡੀ ਗਿਣਤੀ ਵਿੱਚ ਸਾਧ ਬਾਬੇ ਜਿਹੜੇ ਨੇ, ਡੇਰੇ ਜਿਹੜੇ ਨੇ ਤੇ ਬ੍ਰਾਹਮਣਵਾਦੀ ਲੋਕਾਂ ਨੇ ਹੋਰ ਇਹੋ ਜਿਹੇ ਅੱਡੇ, ਉਹਨਾਂ ਸਾਰਿਆਂ ਨੂੰ ਹਮਾਇਤ ਕੀਤੀ ਆ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਦਾ ਨਾਸ਼ ਵੱਜ ਜੇ। ਸਿੱਖਾਂ ਨੂੰ ਟੋਪੀਆਂ ਪਵਾਉਣ ਦੇ ਲਈ ਕਦੇ ਕਹਿੰਦੇ ਆ ਹੈਲਮਟ ਲਾਜ਼ਮੀ ਆ, ਕਦੇ ਕੁਝ ਅੰਮ੍ਰਿਤਧਾਰੀ ਬੀਬੀਆਂ ਨੂੰ ਘੇਰ ਲੈਣਗੇ ਵੀ ਤੁਸੀਂ ਜੀ ਹੈਲਮਟ ਨਹੀਂ ਪਾਇਆ। ਤੋ ਜਿਹੜੇ ਸਰਕਾਰੀ ਨੌਕਰੀ ਕਰਦੇ ਆ, ਕੋਈ ਹਿੰਦੂਆਂ ਦਾ ਮੁੰਡਾ ਤਾਂ ਜਨੇਊ ਪਾ ਕੇ ਆਰਾਮ ਨਾਲ ਨੌਕਰੀ ਕਰ ਸਕਦਾ, ਪਰ ਸਿੱਖਾਂ ਦੇ ਮੁੰਡਿਆਂ ਨੂੰ ਅੰਮ੍ਰਿਤਧਾਰੀ ਹੋਣ ਤੋਂ ਰੋਕਣ ਦੇ ਲਈ ਜੋ ਟਟਵੈਰ ਕੀਤੇ ਜਾਂਦੇ ਨੇ ਉਹ ਅੱਜ ਸਾਰੇ ਜਿਹੜੇ ਨੌਕਰੀ ਕਰਦੇ ਮੁਲਾਜ਼ਮ ਸਿੱਖ ਨੇ ਉਹ ਚੰਗੀ ਤਰ੍ਹਾਂ ਜਾਣਦੇ ਆ। ਸਿੱਖਾਂ ਦੀ ਵਿਲੱਖਣਤਾ ਦੇ ਪ੍ਰਤੀਕ ਨਾਨਕਸ਼ਾਹੀ ਕੈਲੰਡਰ ਨੂੰ ਰੋਕਣ ਦੇ ਲਈ ਬ੍ਰਾਹਮਣਵਾਦੀਆਂ ਨੇ ਪੂਰਾ ਜ਼ੋਰ ਲਾਈ ਰੱਖਿਆ। ਸਿੱਖਾਂ ਦਾ ਮਜ਼ਾਕ ਉਡਾਉਣ ਦੇ ਲਈ ਬਾਦਲਾਂ ਨੂੰ ਤੇ ਹੋਰਾਂ ਨੂੰ ਪੂਰਾ ਵਰਤਿਆ ਜਾਂਦਾ, ਉਹਨਾਂ ਤੋਂ ਹਵਨ ਕਰਾਏ ਜਾਂਦੇ ਆ, ਮੁਕਟ ਪਵਾ ਕੇ ਤਿਲਕ ਲਵਾ ਕੇ ਬਾਹਮਣੀ ਪਖੰਡਾ ਜਿਹੜੇ ਉਹ ਕੀਤੇ ਜਾਂਦੇ ਆ। ਤੇ ਇੱਕ ਇਹੋ ਜਿਹਾ ਕੰਮ ਅਲਵਿੰਦਰਪਾਲ ਪੱਖੋ ਕੇ ਹੁੰਦਾ ਸੀ, ਇੱਕ ਉਹ ਤੋਂ ਤਿਲਕ ਲਵਾ ਕੇ ਬਾਹਮਣਵਾਦੀ ਸ਼ਿਵ ਸੈਨਾ ਦੇ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਇਹ ਸਭ ਕੁਝ ਕਰਕੇ ਸਿੱਖ ਧਰਮ ਦੀ ਚੜ੍ਹਦੀ ਕਲਾ ਲੋਚਣ ਵਾਲਿਆਂ ਨੂੰ ਚੈਲੰਜ ਕੀਤਾ ਜਾਂਦਾ ਵੀ ਅਸੀਂ ਤੁਹਾਡੇ ਵੱਡੇ ਵੱਡੇ ਥੰਮ ਤਾਂ ਪੱਟ ਲੈ, ਕਰ ਲਓ ਕੀ ਹੁੰਦਾ। ਇੱਥੋਂ ਤੱਕ ਕਿ ਇੱਕ ਜਥੇਦਾਰ ਸੀ ਜਿਹੜਾ ਸ਼ਰੇਆਮ ਕਹਿੰਦਾ ਰਿਹਾ ਵੀ ਸਿੱਖ ਤਾਂ ਲਵ ਕੁਸ਼ ਦੀ ਔਲਾਦ ਨੇ। ਤੋਂ ਪੰਜਾਬ ਦੀ ਧਰਤੀ ਉੱਤੇ ਨਸ਼ਿਆਂ ਦੇ ਦਰਿਆ ਜਿਹੜੇ ਆ ਉਹ ਵਗਾ ਦਿੱਤੇ ਗਏ ਨੇ। ਸਮੈਕ, ਹੈਰੋਇਨ, ਨਸ਼ੀਲੇ ਪਦਾਰਥ, ਭੁੱਕੀ ਸ਼ਰਾਬ ਤੇ ਹੋਰ ਖੇਸਵਾ ਬੜੀ ਵੱਡੀ ਮਾਤਰਾ ਵਿੱਚ ਪੰਜਾਬ ਦੇ ਵਿੱਚ ਹਰ ਘਰ ਦੇ ਵਿੱਚ ਉੱਪੜਦੀ ਹੋ ਰਹੀ ਹੈ। ਤੇ ਸਹਿਜਧਾਰੀ ਦੇ ਨਾਂ ਹੇਠ ਲਗਾਤਾਰ ਸਿੱਖਾਂ ਨੂੰ ਡਰਾਇਆ ਧਮਕਾਇਆ ਗਿਆ ਤੇ ਸਿੱਖਾਂ 'ਚ ਘੁਸਪੈਠ ਕਰਕੇ ਸਿੱਖੀ ਦੇ ਉਲਟ ਚੱਲਣ ਵਾਲੇ ਲੋਕਾਂ ਨੂੰ ਸ਼੍ਰੋਮਣੀ ਕਮੇਟੀ ਦੇ ਮੈਂਬਰ ਬਣਾਉਣ ਦੇ ਲਈ ਸਹਿਜਧਾਰੀ ਧਰਮ ਦਾ ਮਿਸਯੂਜ਼ ਜਿਹੜਾ ਸੀਗਾ ਉਹ ਹੁੰਦਾ ਰਿਹਾ। RSS ਨੇ ਇੱਕ ਵਾਰੀ ਇਹ ਵੀ ਐਲਾਨ ਕੀਤਾ ਕਿ ਅਸੀਂ ਮੰਦਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਂਗੇ। ਇਵੇਂ ਹੀ ਲਖਵੀਰ ਲੱਖੇ ਵਰਗੇ ਕਈ ਨਚਾਰਾਂ ਨੇ ਮਾਤਾ ਦੀਆਂ ਭੇਟਾਂ ਗਾ ਕੇ ਸਿੱਖਾਂ ਨੂੰ ਦੁਖੀ ਕੀਤਾ। ਟੈਲੀਵਿਜ਼ਨ ਚੈਨਲਾਂ ਦੇ ਉੱਤੇ ਸਿੱਖਾਂ ਨੂੰ ਚੜਾਉਣ ਦੇ ਲਈ ਕਿ ਤੁਹਾਡਾ ਧਰਮ ਕਹਿੰਦਾ ਵੀ ਟੋਪੀ ਪਾਉਣੀ ਮਾੜੀ ਗੱਲ ਆ, ਅਸੀਂ ਤੁਹਾਡੇ ਹਰਭਜਨ ਭੱਜੀ ਵਰਗਿਆਂ ਨੂੰ ਤੇ ਹੋਰਾਂ ਨੂੰ ਟੋਪੀਆਂ ਪਵਾ ਕੇ ਬਿਠਾਵਾਂਗੇ। ਤੋ ਸਿੱਖਾਂ ਦੇ ਵਿੱਚ IB, ਰਾਹ, CID ਤੇ ਹੋਰ ਸੂਹੀਆਂ ਏਜੰਸੀਆਂ ਜਿਹੜੀਆਂ ਨੇ ਉਹ ਲਗਾਤਾਰ ਸਰਗਰਮ ਨੇ। ਉਹਨਾਂ ਦਾ ਨਿਸ਼ਾਨਾ ਹਰੇਕ ਸਿੱਖ ਨੂੰ ਦੂਜੇ ਸਿੱਖ ਦੀ ਨਜ਼ਰ ਵਿੱਚ ਸ਼ੱਕੀ ਤੇ ਇਉਂ ਲੱਗਣ ਲਾਉਣਾ ਵੀ ਇਹ ਤਾਂ ਸਰਕਾਰੀ ਏਜੰਟ ਵਾ। ਸੋ ਬਾਹਮਣਵਾਦੀ ਸਾਜ਼ਿਸ਼ਾਂ ਦੀ, ਬਾਹਮਣਵਾਦੀ ਧੱਕਿਆਂ ਤੇ ਜ਼ੁਲਮਾਂ ਦੀ ਜਿਹੜੀ ਕਹਾਣੀ ਆ ਉਹ ਬੜੀ ਲੰਮੀ ਆ ਤੇ ਸਪਸ਼ਟ ਜੀ ਗੱਲ ਹੈ ਕਿ ਬ੍ਰਾਹਮਣਵਾਦੀਆਂ ਨੇ ਸਿੱਖੀ ਅਤੇ ਸਿੱਖਾਂ ਨੂੰ ਤੀਹੋ ਕਾਲ ਬਖਸ਼ਣਾ ਨਹੀਂ। ਇਸ ਕਰਕੇ ਸਿੱਖਾਂ ਨੂੰ ਵੀ ਕਦੇ ਇਹ ਭੁੱਲਣਾ ਨਹੀਂ ਚਾਹੀਦਾ ਕਿ ਇਹ ਲੋਕ ਜਿਹੜੇ ਨੇ ਇਹ ਹਰ ਹੀਲੇ ਸਾਡੇ ਕੋਲੋਂ ਸਾਡਾ ਧਰਮ ਖੋਹਣਾ ਚਾਹੁੰਦੇ ਆ ਤੇ ਆਪਣਾ ਇਹ ਫਰਜ਼ ਬਣਦਾ ਕਿ ਆਪਾਂ ਡਟ ਕੇ ਇਸ ਜ਼ੁਲਮ ਦਾ ਵਿਰੋਧ ਕਰੀਏ। UAPA ਵੀ ਇੱਕ ਇਹੋ ਜਿਹਾ ਹੀ ਜ਼ੁਲਮ ਆ ਤੇ ਇਸ ਜ਼ੁਲਮ ਦੇ ਖਿਲਾਫ ਡਟਣਾ ਆਪਣਾ ਸਾਰਿਆਂ ਦਾ ਫਰਜ਼ ਬਣਦਾ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।